ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ। ਕਬਹੂ ਨਾ ਛਾਡੈ ਖੇਤ, ਬੇਗਮਪੁਰਾ ਸ਼ਹਿਰ ਕੋ ਨਾਉ। ਦੁਖ ਅੰਧੋ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ। ਖੌਫ ਨਾ ਖਤਾ ਨਾ ਤਰਸ ਜਵਾਲ, ਕਾਇਮ ਦਾਇਮ ਸਦਾ ਪਾਤਸ਼ਾਹੀ। ਦੋਮ ਨਾ ਸੇਮ ਏਕ ਸੁਆਹੀ, ਧਨ ਧਨ ਜੁਗ ਜੁਗ ਅਟਲ। ਗਰੀਬ ਨਵਾਜ ਸ਼ਾਹੇ ਸ਼ਹਿਨਸ਼ਾਹ, ਨਿਰੰਕਾਰ ਸਰੂਪ ਸ਼ਬਦ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੀ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖਤਾ ਦੇ ਹੱਕਾਂ ਲਈ, ਹਿਊਮਨ ਰਾਈਟਸ ਵਾਸਤੇ ਦੁਨੀਆ ਦੇ ਉੱਪਰ ਬੇਗਮਪੁਰੇ ਵਰਗੇ ਰਾਜ ਲਈ ਜਿਨ੍ਹਾਂ ਗੁਰੂ ਪਿਆਰਿਆਂ ਨੇ ਸੰਘਰਸ਼ ਕੀਤਾ ਹੈ, ਉਹਨਾਂ ਦੀ ਯਾਦ ਵਿੱਚ ਅੱਜ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਧੁਰਕੀ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਹਨ। ਉਪਰੰਤ ਆਪ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਭਾਈ ਤੇਜਵੀਰ ਸਿੰਘ ਜੀ ਦੇ ਜਥੇ ਕੋਲੋਂ। 12-13 ਮਿੰਟ ਮੇਰਾ ਸਮਾਂ ਬਾਕੀ ਹੈ ਆਪ ਜੀ ਨਾਲ ਜੋ ਵਿਚਾਰ ਦੀ ਸਾਂਝ ਪਾਉਣੀ ਹੈ। ਸਾਡੇ ਸਤਿਗੁਰਾਂ ਨੇ ਸੰਸਾਰ ਤੇ ਆ ਕੇ ਮਨੁੱਖਤਾ ਦੇ ਭਲੇ ਦੇ ਕਾਰਜ ਕੀਤੇ ਨੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਸਨ ਸਤਿਗੁਰੂ ਜੀ, ਤੇ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਇਹ ਅਸੂਲ ਹੈ, ਸਿਧਾਂਤ ਹੈ ਕਿ ਹਰੇਕ ਜਗ੍ਹਾ ਸੱਚ ਦਾ ਰਾਜ ਹੋਵੇ ਤੇ ਜਿਨ੍ਹਾਂ ਬੰਦਿਆਂ ਦੇ ਵਿੱਚ ਆਪ ਵਾਹਿਗੁਰੂ ਵਸਦਾ ਹੈ, ਸ੍ਰਿਸ਼ਟੀ ਸਾਰੀ ਉਹਦਾ ਰੂਪ ਹੈ ਤੇ ਉਹਦੇ ਬਣਾਏ ਲੋਕ ਸੁਖੀ ਵਸਣ। ਪਰ ਕਿਤੇ ਨਾ ਕਿਤੇ ਵਿੱਚ ਐਸੀ ਗੱਲ ਆ ਜਾਂਦੀ ਏ, ਮਹਾਰਾਜ ਦਾ ਬਾਣੀ 'ਚ ਬਚਨ ਹੈ, ਨਿੰਦਕ ਦੁਸ਼ਟ ਵਡਿਆਈ ਦੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਗੁਰੂ ਸਾਹਿਬ ਜਾਂ ਚੰਗੇ ਇਨਸਾਨ ਜਦੋਂ ਮਨੁੱਖਤਾ ਦੇ ਭਲੇ ਲਈ ਸੋਚਦੇ ਨੇ ਤੇ ਕਈਆਂ ਲੋਕਾਂ ਕੋਲੋਂ ਮਨੁੱਖਤਾ ਦਾ ਭਲਾ ਹੁੰਦਾ ਵੀ ਵੇਖਿਆ ਨਹੀਂ ਜਾਂਦਾ, ਜਿਸ ਕਰਕੇ ਟਕਰਾਅ ਪੈਦਾ ਹੁੰਦਾ ਹੈ। ਦੋ ਪਾਸੇ ਨੇ, ਇੱਕ ਮਨਮੁਖਾਂ ਦਾ ਤੇ ਇੱਕ ਗੁਰਮੁਖਾਂ ਦਾ। ਸੋ ਉਸ ਸੰਸਾਰ ਦੇ ਚੰਗਿਆਈ ਤੇ ਬੁਰਿਆਈ ਦੇ ਅਖਾੜੇ ਦੇ ਵਿੱਚ ਫਿਰ ਰੱਬੀ ਪਿਆਰੇ, ਰੱਬ ਦੇ ਪਹਿਲਵਾਨ ਉਤਰਦੇ ਨੇ, ਜਿੱਥੇ ਉਸ ਪਰਮਾਤਮਾ ਨੇ ਆਪੇ ਛਿੰਝ ਪਵਾਏ ਮੱਲਾ ਅਖਾੜਾ ਰਚਿਆ। ਤੇ ਜਿੱਤ ਹਮੇਸ਼ਾ ਗੁਰਮੁਖਾਂ ਦੀ ਹੁੰਦੀ ਏ, ਸਮਾਂ ਚਾਹੇ ਲੰਮਾ ਲੱਗੇ। ਸੋ ਮੈਂ ਬਹੁਤਾ ਪਿੱਛੇ ਨਾ ਜਾਵਾਂ, ਸੰਖੇਪ 'ਚ ਥੋੜ੍ਹਾ ਜਿਹਾ ਆਪਾਂ 5-6 ਸਦੀਆਂ ਪਿੱਛੋਂ ਤੋਂ ਲਈਏ ਤੇ ਇਸ ਧਰਤੀ ਤੇ ਹਿੰਦੁਸਤਾਨ ਤੇ ਜਿਹੜੀ ਪੀਰਾਂ ਪੈਗੰਬਰਾਂ ਦੀ ਸੀਗੀ, ਜਦੋਂ ਜ਼ੁਲਮੀ ਲੋਕਾਂ ਨੇ ਜ਼ੁਲਮ ਢਾਹਿਆ, ਆਪਣੀ ਹਵਸ ਦਾ ਲੋਕਾਂ ਨੂੰ ਸ਼ਿਕਾਰ ਬਣਾਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਆਵਾਜ਼ ਉਠਾਈ ਜ਼ੁਲਮ ਦੇ ਖਿਲਾਫ ਤੇ ਇਹ ਹੋਕਾ ਦਿੱਤਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਮੈਂ ਸੱਚ ਦੇ ਵੇਲੇ ਸੱਚ ਕਹਿਣਾ, ਸੱਚ ਕਹਿਣ ਦਾ ਵੇਲਾ ਹੈ ਤੇ ਤਾਂ ਸੱਚ ਕਹਿ ਰਿਹਾ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਰ ਵਰਗਿਆਂ ਨੂੰ ਉਹਨਾਂ ਦੇ ਮੂੰਹ ਤੇ ਕਹਿ ਦਿੱਤਾ, ਰਾਜੇਸ਼ੀ ਮੁਕੱਦਮ ਕੁੱਤੇ ਜਾਇਜ ਗਾਏ ਨ, ਬੈਠੇ ਸੁਤੇ ਚਾਕਰ ਨਹਿਦਾ ਪਾਇਨ ਘਾਓ, ਰਤ ਪਿੱਤ ਕੁਤੇ ਹੋ ਚੱਟ ਜਾਹੋ।
ਬਾਬਰ ਨੇ ਪੁੱਛਿਆ, ਬਾਬਾ ਰਾਜ ਭਾਗ ਕਿਵੇਂ ਸਲਾਮਤ ਰਹਿੰਦੇ? ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਬਾਬਰ ਜਦੋਂ ਕਿਸੇ ਵੀ ਰਾਜ ਦੇ ਵਿੱਚੋਂ ਇਨਸਾਫ ਚੱਲਿਆ ਜਾਵੇ, ਉੱਥੇ ਅਦਲ ਨਾ ਹੋਵੇ, ਉੱਥੇ ਬੇਇਨਸਾਫੀ ਹੋਵੇ, ਤੇ ਉਦੋਂ ਫਿਰ ਰਾਜ ਭਾਗ ਨਹੀਂ ਟਿਕਦੇ। ਜ਼ੁਲਮੀ ਰਾਜ ਸਦਾ ਨਹੀਂ ਰਹਿੰਦੇ, ਇਹਨਾਂ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ, ਕਿਉਂਕਿ ਪਰਜਾ ਜੜ੍ਹਾਂ ਹੁੰਦੀਆਂ ਨੇ ਤੇ ਰਾਜੇ ਉੱਪਰ ਰੁੱਖ ਸ਼ਿਖਾਵਾਂ ਹੁੰਦੇ ਨੇ। ਇਸ ਕਰਕੇ ਪਰਜਾ ਨੂੰ ਸੁੱਖ ਦੇਵੇ, ਪਰ ਉਹ ਨਾ ਟਲੇ। ਸਮਾਂ ਪਿਆ, ਉਹਨਾਂ ਦੇ ਰਾਜ ਭਾਗ ਚਲੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਤੇ ਪਰਿਵਾਰਾਂ ਦੇ ਸਮੇਤ, ਕਈ ਜਾਨ ਤੋਂ ਪਿਆਰੇ ਸਿੱਖਾਂ ਸਿੰਘਾਂ ਦੇ ਸਮੇਤ ਕੁਰਬਾਨੀਆਂ ਕੀਤੀਆਂ ਮਨੁੱਖਤਾ ਲਈ, ਸੱਚ ਦੇ ਰਾਜ ਸਥਾਪਿਤ ਕਰਨ ਵਾਸਤੇ। ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਸਾਧ ਸੰਗਤ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਹੈ ਤੇ ਉਹ ਬੇਗਮਪੁਰੇ ਰਾਜ ਦਾ ਜਿਹੜਾ ਸੁਪਨਾ ਵੇਖਿਆ ਸੀ ਖਾਲਸੇ ਨੇ, ਉਹ ਕਾਇਮ ਕਰਦੇ ਆ, ਜਿਹਦੇ ਵਿੱਚ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮਨਾ ਸਿਮ ਏਕ ਸੁਵਾਹੀ। ਇਹਦਾ ਅਰਥ ਆ ਜਿੱਥੇ ਕੋਈ ਦੂਜ ਤੀਜ, ਉੱਚਾ ਨੀਵਾਂ ਨਹੀਂ ਆ, ਸਾਰੇ ਇੱਕੋ ਜਿਹੇ। ਉਹ ਫਕੀਰ ਅਜੀਜ਼ੁਦੀਨ ਨੂੰ ਤੇ ਦੀਵਾਨ ਮੁਹਕਮ ਚੰਦ, ਇੱਕ ਹਿੰਦੂ ਇੱਕ ਮੁਸਲਮਾਨ ਨੇ, ਉਹਨਾਂ ਨੂੰ ਆਪਣੇ ਮੰਤਰੀ ਬਣਾਉਂਦਾ। 50 ਸਾਲ ਰਾਜ ਕਰਦਾ ਹੈ। ਸ਼ਾਹ ਮੁਹੰਮਦ ਦਾ ਜਾਨ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਉਹਦੇ ਅੱਖਾਂ ਮੀਟਣ ਦੀ ਦੇਰ ਹੁੰਦੀ ਏ, ਤੇ ਜਦੋਂ ਗੋਰਿਆਂ ਦਾ ਅੰਗਰੇਜ਼ਾਂ ਦਾ ਰਾਜ ਆਉਂਦਾ ਏ, ਬਾਕੀ ਸਾਹਮਣੇ ਸਭ ਭਾਵੇਂ ਮਰਟਿਆਂ ਵਰਗੇ ਜਾਂ ਹੋਰ ਕੋਈ, ਉਹਨਾਂ ਦੇ ਅੱਗੇ ਗੋਡੇ ਟੇਕ ਦਿੰਦੇ ਆ। ਇੱਕ ਖਾਲਸਾ ਹੈ ਜਿਹੜਾ ਚੁੱਪ ਨਹੀਂ ਬੈਠਦਾ, ਉਹ ਆਜ਼ਾਦੀ ਲਈ ਜੂਝਦਾ ਰਹਿੰਦਾ ਹੈ। ਲਗਭਗ 18.5 ਤੋਂ 19ਵੀਂ ਸਦੀ ਦੇ ਅੱਧ ਤੋਂ ਜੂਝਣਾ ਸ਼ੁਰੂ ਕਰਦਾ ਹੈ। 50 ਸਾਲ ਲੰਘ ਜਾਂਦੇ ਆ, 20ਵੀਂ ਸਦੀ ਚੜ੍ਹਦੀ ਹੈ, ਤੇ ਫਿਰ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਆਜ਼ਾਦੀ ਦੇ ਨਾਲ ਜਿਉਣਾ ਸਿਖਾਉਣ ਵਾਸਤੇ ਗੁਰੂ ਕੇ ਖਾਲਸੇ ਜਿੱਥੇ ਅਨੇਕਾਂ ਕੁਰਬਾਨੀਆਂ ਕਰਦੇ ਨੇ, ਉੱਥੇ ਸੁਭਾਸ਼ ਚੰਦਰ ਬੋਸ ਇੱਕ ਆਜ਼ਾਦ ਹਿੰਦ ਫੌਜ ਬਣਾਉਂਦਾ ਹੈ, ਜਿਹੜੀ 35,000 ਗਿਣਤੀ ਹੁੰਦੀ, ਜਿਸ ਵਿੱਚੋਂ 28,000 ਇਕੱਲੇ ਸਿੱਖ ਹੁੰਦੇ। ਆਬਾਦੀ ਕਿੰਨੀ? 2% ਤੋਂ ਵੀ ਘੱਟ, ਤੇ 28,000 ਇਕੱਲੇ ਸਿੱਖ ਹੁੰਦੇ। ਜੇ ਫਾਂਸੀਆਂ ਦੀ ਗੱਲ ਕੀਤੀ ਜਾਂਦੀ ਹੈ ਤੇ 85% ਤੋਂ ਵੱਧ ਸਿੱਖ ਕੁਰਬਾਨੀਆਂ ਦਿੰਦੇ, ਆਪਣੀਆਂ ਜਾਨਾਂ ਦਿੰਦੇ। ਹਰੇਕ ਖੇਤਰ ਦੇ ਵਿੱਚ ਜਿੱਥੇ ਅੱਗੇ ਹੋ ਕੇ ਲੜਦੇ ਆ। ਤੇ ਜਦੋਂ ਆਪਾਂ ਪੁਰਾਣੀਆਂ ਅੰਗਰੇਜ਼ੀ ਅਖਬਾਰਾਂ ਪੜ੍ਹਾਂਗੇ, ਸਰਦਾਰ ਨਰੈਣ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਏ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸਗਾਹੋ, ਕੀਤੇ ਕਾਰਨ ਪਾਕੜੀ ਕਿਉਂ ਕੀਤੋ ਵਿਸਾਹੋ। ਵਿਸ਼ਵਾਸ ਕਿਉਂ ਕੀਤਾ, ਸਾਡੇ ਨਾਲ ਵਿਸਾਘਾਤ ਹੋਇਆ। ਉਹਦੇ ਵਿੱਚ ਫਿਰ ਉਹ ਲਿਖਦੇ ਨੇ, ਕਹਿੰਦੇ ਜਦੋਂ ਉਹਨੇ ਫੌਜ ਬਣਾਈ, ਸਾਰਾ ਕੁਛ ਕੀਤਾ, ਸਿੱਖਾਂ ਨੇ ਵੱਡੇ ਪੱਧਰ ਤੇ ਕੁਰਬਾਨੀਆਂ ਕੀਤੀਆਂ, ਤੇ ਉਹਦੇ 'ਚ ਅੰਗਰੇਜ਼ੀ ਅਖਬਾਰਾਂ ਦਾ ਹਵਾਲਾ ਦਿੰਦੇ ਹੋਏ ਸਰਦਾਰ ਨਰੈਣ ਸਿੰਘ ਨੇ ਲਿਖਿਆ ਕਿ ਉੱਥੇ ਗਾਂਧੀ ਤੇ ਨਹਿਰੂ ਗੁਰਦੁਆਰਿਆਂ ਦੇ ਵਿੱਚ ਤਕਰੀਰਾਂ ਕਰਦੇ, ਦਿੱਲੀ ਜਾਂ ਲਾਹੌਰ, ਇਹ ਗੱਲ ਆਖਦੇ ਨੇ ਕਿ ਸਿੱਖਾਂ ਨੇ ਵੱਡੇ ਪੱਧਰ ਤੇ ਯੋਗਦਾਨ ਪਾਇਆ ਆਜ਼ਾਦੀ ਲਈ, ਤੇ ਪਾਈ ਜਾ ਰਹੇ ਨੇ। ਜਿਸ ਦਿਨ ਹਿੰਦੁਸਤਾਨ ਆਜ਼ਾਦ ਹੋ ਗਿਆ, ਉਸ ਦਿਨ ਇਹਨਾਂ ਨੂੰ ਇੱਕ ਖਿੱਤਾ ਦਿੱਤਾ ਜਾਏਗਾ, ਇੱਕ ਖੇਤਰ ਦਿੱਤਾ ਜਾਏਗਾ ਰਾਜ ਭਾਗ ਲਈ, ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹ ਉਹਨਾਂ ਦੀਆਂ ਸਟੇਟਮੈਂਟਾਂ ਨੇ ਮੰਤਰੀਆਂ ਦੀਆਂ। ਤੇ ਨਾਲ ਇਹ ਵੀ ਆਖਿਆ ਗਾਂਧੀ ਨੇ, ਜੇ ਅਸੀਂ ਇਹਨਾਂ ਨੂੰ ਹੱਕ ਨਾ ਦਈਏ ਤੇ ਫਿਰ ਸਿੱਖ ਤਲਵਾਰ ਦੇ ਨਾਲ ਆਪਣਾ ਹੱਕ ਲੈਣਾ ਜਾਣਦੇ ਨੇ। ਸਮਾਂ ਪਿਆ ਸਾਧ ਸੰਗਤ, ਚਲੋ ਅਨੇਕਾਂ ਕੁਰਬਾਨੀਆਂ ਕੀਤੀਆਂ ਖਾਲਸੇ ਨੇ, ਸਿੱਖਾਂ ਨੇ, ਸਾਡੇ ਵਡੇਰਿਆਂ ਨੇ। ਤੇ ਜਦੋਂ 47 ਦੇ ਵਿੱਚ ਜੇ ਕਿਤੇ ਇਹ ਆਜ਼ਾਦ ਹੋਏ ਤੇ ਫਿਰ ਸਿੱਖਾਂ ਨੇ ਆਖਿਆ ਲਿਆਓ ਸਾਡੇ ਹੱਕ। ਤੇ ਉਦੋਂ ਗ੍ਰਹਿ ਮੰਤਰੀ ਸੀਗਾ ਨੰਦਾ, ਤੇ ਨਹਿਰੂ ਉਹਨਾਂ ਇੱਕ ਗੱਲ ਕਹੀ, ਉਹ ਕਹਿਣ ਲੱਗੇ ਸਬਸਟੈਂਸ ਹੈਵ ਚੇਂਜਡ, ਹੁਣ ਹਾਲਾਤ ਬਦਲ ਚੁੱਕੇ। ਸਿੱਧਾ ਹੀ ਵਰਕਾ ਪਾੜ ਦਿੱਤਾ ਕਿ ਤੁਸੀਂ ਆਜ਼ਾਦੀ ਮੰਗਦੇ ਹੋ, ਕੋਈ ਖਿਤਾ ਮੰਗਦੇ ਹੋ ਆਪਦੇ ਲਈ, ਹੁਣ ਹਾਲਾਤ ਬਦਲ ਚੁੱਕੇ। ਹੁਣ ਸਮਾਂ ਇੱਕ ਗੱਲ ਦੀ ਮੰਗ ਕਰਦਾ ਹੈ ਕਿ ਸਿੱਖ ਆਪਣੀ ਨਿਆਰੀ ਹੋਂਦ ਛੱਡ ਕੇ ਸਾਡੇ ਨਾਲ ਰਲ ਜਾਣ।
ਤੇ ਜਿਹੜਾ ਸੰਵਿਧਾਨ ਬਣਿਆ ਉਹਦੇ ਵਿੱਚ ਲਿਖ ਦਿੱਤਾ ਗਿਆ ਕਿ ਸਿੱਖ ਕੇਸਾਧਾਰੀ ਹਿੰਦੂ ਨੇ। ਹੁਣ ਤੁਸੀਂ ਇਹ ਗੱਲ ਸਾਹਮਣੇ ਸਾਧ ਸੰਗਤ ਨਿਰਣਾ ਕਰੋ, ਬਾਣੀ ਪੜ੍ਹਨ ਵਾਲਿਓ, ਅਸੀਂ ਗੁਰੂ ਦਾ ਸੰਵਿਧਾਨ ਮੰਨਣਾ ਹੈ ਕਿ ਜਾਂ ਦੁਨਿਆਵੀ ਲੋਕਾਂ ਦਾ? ਸਾਡਾ ਗੁਰੂ ਇਹ ਕਹਿੰਦਾ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਹ ਰਾਮ ਕੇ ਪਿੰਡ ਪ੍ਰਾਨ। ਤੇ ਉਹਨਾਂ ਲੋਕਾਂ ਦਾ ਸੰਵਿਧਾਨ ਕਹਿੰਦਾ ਹੈ ਕੇਸਾਧਾਰੀ ਹਿੰਦੂ ਨੇ। ਸਿੱਖਾਂ ਨੇ ਵਿਰੋਧਤਾ ਕੀਤੀ। ਖੈਰ ਆਪਣੇ ਜਦੋਂ ਹੱਕ ਮੰਗੇ ਤੇ ਜੇ ਕਿਤੇ ਫਿਰ ਕੁਰਬਾਨੀਆਂ ਦੇਣ ਦੀ ਵਾਰੀ ਆਈ, ਧਰਮ ਯੁੱਧ ਮੋਰਚਾ ਲੱਗਾ। ਮੈਂ ਥੋੜ੍ਹੇ ਜਿਹੇ ਬਚਨ, ਮੇਰੇ ਕੋਲ ਸਮਾਂ ਬਿਲਕੁਲ ਥੋੜ੍ਹਾ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਫਰਨਾਮੇ ਦੇ ਸ਼ੇਰ ਤੁਹਾਡੇ ਨਾਲ ਸਾਂਝੇ ਕਰਨੇ ਕੁਛ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਬਚਨ ਕੀਤਾ। ਗਰੀਬ ਨਵਾਜ ਨੇ ਕਦੇ ਆਖਿਆ ਸੀ, ਔਰੰਗਜ਼ੇਬ ਤੂੰ ਸਹੁੰਆਂ ਖਾ ਕੇ ਤੇ ਮੁਕਰ ਗਿਆ। ਹਿੰਦੁਸਤਾਨ ਦੇ ਲੋਕਾਂ ਨੇ ਸਾਡੇ ਨਾਲ ਪਰਨ ਕੀਤੇ, ਤੁਹਾਨੂੰ ਰਾਜ ਭਾਗ ਦਿਆਂਗੇ, ਆਜ਼ਾਦੀ ਦਾ ਤੁਸੀਂ ਨਿੱਘ ਮਾਣੋਗੇ। ਤੇ ਮਹਾਰਾਜ ਨੇ ਉੱਥੇ ਲਿਖਿਆ ਸੀਗਾ, ਮਰਾ ਐਤਬਾਰੇ ਬਰਈ ਕਸਮ ਨੇਸਤ ਕਿ ਕਾਜੀਵਾ ਦੀਵਾਂ ਹਮੇ ਕਿਜ ਬਗੋਸ਼ਤ। ਔਰੰਗਜ਼ੇਬ ਸਾਨੂੰ ਤੇਰੀ ਸਹੁੰ ਤੇ ਭੋਰਾ ਜਿੰਨਾ ਇਤਬਾਰ ਨਹੀਂ ਰਿਹਾ, ਤੂੰ, ਤੇਰੇ ਦੀਵਾਨ, ਤੇਰੇ ਮੰਤਰੀ, ਤੇਰੇ ਕਾਜੀ ਸਾਰੇ ਝੂਠ ਬੋਲਦੇ ਨੇ। ਤੇ ਇਹੋ ਕੁਛ ਹੀ ਸਾਡੇ ਨਾਲ ਹੋਇਆ। ਹਿੰਦੁਸਤਾਨ ਦੀ ਹਕੂਮਤ ਨੇ ਝੂਠ ਬੋਲੇ ਤੇ ਪਾਲੇ ਨਾ। ਤੇ ਜਦੋਂ ਕਿਤੇ ਜੰਗ ਦੇ ਮੈਦਾਨ ਦੇ ਵਿੱਚ ਮਹਾਰਾਜ ਆ ਗਏ ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੀ, ਚਾਲ ਆਈ ਨਹੀਂ ਆਏ, ਅਸੀਂ ਮਜਬੂਰ ਹੋ ਕੇ ਆਏ ਹਾਂ। ਜਿਵੇਂ ਗਾਂਧੀ ਨੇ ਕਿਹਾ ਸੀ, ਜੇ ਇਹ ਹੱਕ ਲੈਣ ਲਈ ਤਲਵਾਰ ਚੁੱਕ ਸਕਦੇ ਆ ਜੀ, ਅਸੀਂ ਇਹਨਾਂ ਨੂੰ ਮੁਕਰਾਂਗੇ ਇਸ ਗੱਲ ਤੋਂ। ਤੇ ਇਹ ਵੀ ਗੱਲ ਕਹੀ ਗਾਂਧੀ ਨੇ ਕਿ ਅਸੀਂ ਸੰਵਿਧਾਨ ਦੇ ਵਿੱਚ ਕਦੀ ਉਹ ਗੱਲ ਨਹੀਂ ਪਾਵਾਂਗੇ ਜਿਹੜੀ ਖਾਲਸੇ ਵਾਸਤੇ, ਸਿੱਖਾਂ ਵਾਸਤੇ ਦੁਖਦਾਈ ਹੋਵੇ, ਪਰ ਉਹ ਗੱਲਾਂ ਪਾਈਆਂ ਗਈਆਂ। ਅੰਗਰੇਜ਼ ਕਦਰ ਕਰਦਾ ਸੀਗਾ ਗੋਰਾ। ਸਾਡੀ ਨੌਕਰੀਆਂ ਦੇ ਵਿੱਚ ਗਿਣਤੀ 30% ਸੀਗੀ। ਲੱਖ ਦੇ ਵਿੱਚੋਂ 30,000 ਬੰਦਾ ਭਰਤੀ ਹੁੰਦਾ ਸੀ ਸਿੱਖਾਂ ਦਾ। ਤੇ ਜਦੋਂ ਇਹਨਾਂ ਦਾ ਰਾਜ ਆ ਗਿਆ, 2% ਸਾਡੀ ਭਰਤੀ ਹੁਣ ਉਹ ਵੀ ਨਹੀਂ ਹੁੰਦੀ, ਤੇ ਸਾਡੇ 28,000 ਬੰਦੇ ਵਿਹਲੇ ਹੋ ਗਏ। ਤੇ ਕਿੱਧਰ ਜਾਵੇ ਕੌਮ? ਫਿਰ ਹੱਕ ਨਾ ਮੰਗੇ ਤੇ ਕੀ ਕਰੇ? ਅੱਗੇ ਉਹ ਲੋਕ ਲਾ ਦਿੱਤੇ ਲੜਨ ਵਾਸਤੇ ਜਿਨ੍ਹਾਂ ਤੇ ਕਿਤੇ 62-65 ਦੇ ਵਿੱਚ ਚੀਨ ਵਰਗੇ 90,000 ਵਰਗ ਕਿਲੋਮੀਟਰ ਇਲਾਕਾ ਮੰਨ ਲੈਂਦੇ ਆ ਕੇ। ਤੇ ਜਿਨ੍ਹਾਂ ਨੇ ਸਭ ਕੁਝ ਦਵਾਇਆ ਸੀ ਉਹਨਾਂ ਨੂੰ ਭੁੱਲ ਗਏ, ਉਹਨਾਂ ਨੂੰ ਪਿੱਛੇ ਧੱਕ ਦਿੱਤਾ। ਤੇ ਜਦੋਂ ਲਾਚਾਰ ਹੋ ਕੇ ਆਉਣਾ ਪਿਆ, ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਬਾਲਾਚਾਰਗੀ ਦਰਮਿਆ ਆਮਦਮ। ਅਸੀਂ ਖੁਸ਼ੀ ਨਾਲ ਨਹੀਂ ਹਥਿਆਰ ਚੁੱਕੇ, ਅਸੀਂ ਲਾਚਾਰ ਹੋ ਕੇ ਆਏ ਹਾਂ। ਤੇ ਫਿਰ ਤਿਆਰ ਬਰ ਤਿਆਰ ਹੋ ਕੇ ਆਏ। ਮਹਾਰਾਜ ਨੇ ਵੀ ਲਿਖਿਆ, ਬਾ ਤਦਬੀਰ ਤੀਰੋ ਤਫੰਗ ਆਮਦਮ। ਤੀਰਾਂ ਦੇ ਨਾਲ, ਗੋਲੀਆਂ ਦੇ ਨਾਲ, ਬੰਦੂਕਾਂ ਦੇ ਨਾਲ, ਹਥਿਆਰਾਂ ਦੇ ਨਾਲ ਆਏ। ਔਰੰਗਜ਼ੇਬ ਜੇ ਤੂੰ ਮੁਕਰ ਗਿਆ ਤੇ ਫਿਰ ਕੀ ਹੈ? ਚੱਲ ਫਿਰ। ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਨੂੰ ਨਹੀਂ ਸੀ ਪਤਾ ਤੇਰੇ ਵਰਗੇ ਬੰਦੇ ਨਾ ਦਾਨਮ ਕੇ ਈ ਮਰਦ ਪੈਮਾਨ ਸ਼ਿਕਨ। ਇਹ ਜਫਰਨਾਮੇ ਦੇ ਬੋਲ ਮਹਾਰਾਜ ਦੇ। ਇਹ ਸਾਨੂੰ ਨਿਰਾ ਪੜ੍ਹਨ ਵਾਸਤੇ ਨਹੀਂ ਮਹਾਰਾਜ ਨੇ ਦਿੱਤੇ, ਚੱਲਣ ਵਾਸਤੇ ਵੀ ਦਿੱਤੇ ਕਿ ਇਹਨਾਂ ਨੂੰ ਕਮਾਓ, ਚੇਤਾ ਰੱਖਿਓ। ਮਹਾਰਾਜ ਕਹਿੰਦੇ, ਸਾਨੂੰ ਕੀ ਪਤਾ ਓਏ ਤੇਰੇ ਵਰਗਾ ਬੰਦਾ ਸਹੁੰਆਂ ਖਾ ਕੇ ਤੇ ਤੋੜਨ ਵਾਲਾ, ਪੈਮਾਨ ਸ਼ਿਕਨ। ਨਾ ਦਾਨਮ ਕੇ ਈ ਮਰਦ ਪੈਮਾਨ ਸ਼ਿਕਨ। ਫਿਰ ਮਹਾਰਾਜ ਇਹ ਲਿਖਦੇ ਆ, ਨਾ ਦਾਨਮ ਕੇ ਈ ਮਰਦ ਰਬਾਹ ਪੇਚ। ਰਬਾਹ ਪੇਚ ਕਹਿੰਦੇ ਲੂੰਬੜ ਚਾਲਾਂ ਵਾਲਾ। ਤੇ ਉਹ ਲੂੰਬੜ ਚਾਲਾਂ ਅੱਜ ਵੀ ਖੇਡੀਆਂ ਗਈਆਂ। ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਗੇ ਜਾ ਕੇ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ, ਬੰਦਾ ਤੇ ਉਹ ਚਾਹੀਦਾ ਔਰੰਗਜ਼ੇਬ, ਹਮੂ ਮਰਦ ਬਾਇਦ ਸ਼ਬਦ ਸੁਖਨ ਵਰ। ਜਿਹੜਾ ਬਚਨ ਦਾ ਪੱਕਾ ਹੋਵੇ ਤੇ ਬਚਨ ਪਾਲੇ। ਤੇ ਪਰ ਜੇ ਤੂੰ ਨਹੀਂ ਪਾਲਿਆ, ਤੇ ਅੱਗੇ ਪਾਤਸ਼ਾਹ ਨੇ ਬਚਨ ਕੀਤਾ, ਧਿਆਨ ਦਿਓ, ਮੈਂ ਸਮਾਪਤੀ ਵੱਲ ਆਵਾਂ। ਇੱਕ ਹੈਫ ਸ਼ਬਦ ਆ ਫਾਰਸੀ 'ਚ, ਉਹਦਾ ਅਰਥ ਆ 100 ਵਾਰ ਫਟਕਾਰ, 100 ਵਾਰ ਫਟੇ ਮੂੰਹ। ਤੇ ਸਤਿਗੁਰੂ ਮਹਾਰਾਜ ਨੇ ਉਹ ਵਰਤਿਆ, ਤੋ ਮਸਨਦ ਨਸ਼ੀ ਸਰਵਰੇ ਕਾਇਨਾਤ। ਔਰੰਗਜ਼ੇਬ ਤੂੰ ਪਰਜਾ ਦਾ ਜਥੇਦਾਰ ਹੈ ਕਿ ਅਜ ਬਸਤ ਇਨਸਾਫ ਈ ਹਮ ਸਫਾਤ। ਉਹ ਕਾਹਦਾ ਤੇਰਾ ਨਿਆਂ ਕਿ ਅਜ ਬਸਤ ਇਨਸਾਫ ਦੀ ਪਰਵਰੀ ਕਿ ਹੈਫ ਸਤ ਸਦ ਹੈਫ ਈ ਸਰਵਰੀ। 100 ਵਾਰ ਧਿਰਕਾਰਾ ਤੇਰੇ ਇਹੋ ਜਿਹੇ ਇਨਸਾਫ ਤੇ। ਔਰ ਜਿਨ੍ਹਾਂ ਲੋਕਾਂ ਨੇ ਆਪ ਤੇ ਬੜਾ ਕੁਛ ਕੀਤਾ, ਕੁਰਸੀਆਂ ਲਈਆਂ, ਆਜ਼ਾਦੀਆਂ ਮਾਣੀਆਂ, ਪਰ
ਸਾਡੇ ਵਾਸਤੇ ਜਿਹੜਾ ਸੀ ਜਦੋਂ ਇਨਸਾਫ ਨਾ ਮਿਲਿਆ, ਇੱਥੋਂ ਤੱਕ ਭਾਈ ਗਜਿੰਦਰ ਸਿੰਘ ਜੀ 1951 ਚ ਦੁਨੀਆ ਤੇ ਆਏ ਤੇ 74 ਕੁ ਸਾਲ ਦੀ ਉਹਨਾਂ ਦੀ ਆਰਬਲਾ ਸਾਰੀ ਭੋਗੀ। ਜੇ ਕਿਤੇ ਇੰਦਰਾ ਗਾਂਧੀ ਵਰਗੀ ਜੇਲ੍ਹ ਜਾਂਦੀ ਆ ਤੇ ਪਾਂਡੇ ਭਰਾ ਜਹਾਜ਼ ਅਗਵਾ ਕਰਦੇ ਆ, ਉਹਨਾਂ ਨੂੰ MP ਦੀਆਂ ਕੁਰਸੀਆਂ ਦਿੱਤੀਆਂ ਜਾਂਦੀਆਂ। ਤੇ ਜੇ ਕਿਤੇ ਸੰਤ ਜਰਨੈਲ ਸਿੰਘ ਜੀ ਵਰਗੇ, ਉਹਨਾਂ ਤੇ ਹਿੰਦੁਸਤਾਨੀ ਹਕੂਮਤ ਧੱਕਾ ਕਰਦੀ ਆ ਤੇ ਉਹਦੇ ਬਦਲੇ ਫਿਰ ਸਿੱਖ ਕਹਿੰਦੇ ਜੇ ਸਿੱਖ ਅਗਵਾ ਕਰਦੇ ਆ ਜਹਾਜ਼ ਅਗਵਾ ਤੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ। ਭਾਵੇਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੀਗੇ, 2020 ਚ ਉਹਨਾਂ ਨੇ ਇੱਕ ਐਲਾਨ ਕੀਤਾ ਸੀਗਾ ਜਲਾਵਤਨ ਸਿੱਖ ਯੋਧਾ, ਜਲਾਵਤਨ ਸਿੱਖ ਯੋਧਾ ਸਰਦਾਰ ਭਾਈ ਗਜਿੰਦਰ ਸਿੰਘ ਸਾਹਿਬ, ਉਹਨਾਂ ਨੂੰ ਇਹ ਉਹਨਾਂ ਕੈਸੀ ਪਦਵੀ ਦੇ ਨਾਲ ਸਨਮਾਨਿਤ ਕਰਨਾ। ਤੇ ਦੂਸਰੇ ਨਿੱਜਰ ਸਾਹਿਬ, ਸੋ ਮੈਂ ਬੇਨਤੀ ਕਰਾਂ, ਸਾਡੇ ਸੱਚੇ ਪਾਤਸ਼ਾਹ ਨੇ ਹੱਕਾਂ ਦੀ ਰਾਖੀ ਲਈ ਆਵਾਜ਼ ਉਠਾਈ ਆ ਤੇ ਆਪਣਾ ਆਪ ਸਾਰਾ ਕੁਛ ਵਾਰ ਦਿੱਤਾ, ਔਰ ਉਸੇ ਲੀਹ ਤੇ ਤੁਰਦੇ ਆ ਆਪਣੇ ਹੱਕਾਂ ਲਈ। ਗੁਰੂ ਕੇ ਖਾਲਸੇ ਨੇ ਆਵਾਜ਼ ਉਠਾਈ, ਸੰਘਰਸ਼ ਕੀਤਾ, ਔਰ ਜੋ ਕਿਤੇ ਨਾ ਕਿਤੇ ਰੱਬੀ ਪਿਆਰੇ ਅੱਜ ਵੀ ਜਿਹੜਾ ਹੈ ਉਹਨੂੰ ਜਾਰੀ ਰੱਖ ਰਹੇ ਆ। ਜੋ ਸੱਚੇ ਪਾਤਸ਼ਾਹ ਨੇ ਬਾਣੀ 'ਚ ਸਾਡੇ ਲਈ ਬਚਨ ਕੀਤੇ ਨੇ, ਬੇਗਮਪੁਰਾ ਸ਼ਹਿਰ ਕੋ ਨਾਮ, ਜਿੱਥੇ ਕੋਈ ਗਮ ਨਾ ਹੋਵੇ, ਬੇਗਮ। ਅਸੀਂ ਉਹਦੇ ਚਾਹਵਾਨ ਆ, ਉਸ ਦੇਸ਼ ਦੇ ਜਿੱਥੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ, ਕਿਸੇ ਤੇ ਕੋਈ ਜ਼ਬਰਦਸਤ ਖੋਆ ਖਵਾਈ ਨਾ ਕਿਤੇ ਹੋਏ, ਨਾ ਤਸਵੀਰ ਸਿਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਜਿੱਥੇ ਕਿਸੇ ਨੂੰ ਕੋਈ ਡਰ ਨਾ ਹੋਵੇ। ਸਿਮਰਨਜੀਤ ਸਿੰਘ ਮਾਨ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ, ਤੁਸੀਂ ਕਿਉਂ ਖਾਲਿਸਤਾਨ ਦੀ ਮੰਗ ਕਰਦੇ ਜੇ? ਉਹਨਾਂ ਕਿਹਾ, ਕਾਕਾ ਤੈਨੂੰ ਪਤਾ ਹੈ ਤੂੰ ਆਪਣੇ ਘਰ ਸੌਣਾ ਹੈ ਤੇ ਸਵੇਰ ਨੂੰ ਉੱਠਣਾ ਹੈ ਆਰਾਮ ਦੇ ਨਾਲ, ਮਾਪਿਆਂ ਦਾ, ਆਪਣੇ ਬੱਚਿਆਂ ਦਾ, ਘਰਵਾਲੀ ਦਾ, ਸਾਰਿਆਂ ਦਾ ਪਿਆਰ ਮੰਨਣਾ ਹੈ, ਪਰ ਸਾਡਾ ਪਤਾ ਕੋਈ ਨਹੀਂ ਆ। ਰਾਤ ਨੂੰ ਘਰ ਸੁੱਤੇ ਆ ਤੇ ਸਵੇਰ ਜੇਲ੍ਹ 'ਚ ਜਾ ਕੇ ਬੈਠੇ ਹੋਣਾ, ਉੱਥੇ ਉੱਠਣਾ ਕਿ ਕਿੱਥੇ ਉੱਠਣਾ। ਸੋ ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਰਹਿਮਤ ਕਰੇ, ਗਰੀਬ ਨਵਾਜ ਇਸ ਖਾਲਸੇ ਤੇ ਮਿਹਰਾਂ ਕਰੇ। ਸੱਚ ਦਾ ਰਾਜ ਸਥਾਪਿਤ ਕਰਨ ਵਾਸਤੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਹੋਕਾ ਦਿੱਤਾ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮਦੈ। ਅਸੀਂ ਉਸ ਰਾਹ ਤੇ ਚੱਲ ਕੇ ਮਨੁੱਖਤਾ ਦੇ ਭਲੇ ਦੇ ਕਾਰਜ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਜੀ। ਆਓ ਅਗਲਾ ਸਮਾਂ ਜਿਹੜਾ ਹੈ ਉਹ ਜੋ ਗੁਰੂ ਘਰ ਦੇ ਬੁਲਾਰੇ ਨੇ ਹੋਰ ਆਪ ਜੀ ਨਾਲ ਸਾਂਝਾ ਕਰਨਗੇ। ਭਾਈ ਹਰਵਿੰਦਰਪਾਲ ਸਿੰਘ ਜੀ ਆਪ ਜੀ ਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਭਾਈ ਗਜਿੰਦਰ ਸਿੰਘ ਜੀ ਤੇ ਭਾਈ ਨਿੱਜਰ ਹੋਣਾ ਦੀ ਯਾਦ ਦੇ ਵਿੱਚ ਜੋ ਪਿਛਲੇ ਇੱਕ ਹਫ਼ਤੇ ਤੋਂ ਸਹਿਜ ਪਾਠ ਆਰੰਭ ਹੋਏ ਸਨ, ਉਹਨਾਂ ਦੇ ਭੋਗ ਪਾਏ ਗਏ ਹਨ। ਉਪਰੰਤ ਕਥਾ ਵਿਚਾਰਾਂ ਹੋਈਆਂ ਹਨ। ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਭਗਤ ਸਿੰਘ ਹੋਣਾ ਨੂੰ, ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਉਹ ਜੋ ਸਟੇਜ ਦੀ ਕਾਰਵਾਈ ਨਿਭਾਉਣਗੇ। ਸਰਦਾਰ ਭਗਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਵੱਡੇ ਭਾਗਾਂ ਵਾਲੇ ਹਾਂ ਜੋ ਸ਼ਾਮਾਂ ਤੋਂ ਲੈ ਕੇ ਹੁਣ ਤੱਕ ਪਹਿਲਾਂ ਆਪ ਜੀ ਨੇ 9ਵੇਂ ਪਾਤਸ਼ਾਹ ਦੇ ਸ਼ਲੋਕ ਸਰਵਣ ਕੀਤੇ ਨੇ। ਸਹਿਜ ਪਾਠ ਸਾਹਿਬ ਜੀ ਦਾ ਭੋਗ ਪਿਆ ਹੈ। ਉਸ ਤੋਂ ਉਪਰੰਤ ਕੀਰਤਨੀ ਜਥੇ ਨੇ ਬਹੁਤ ਹੀ ਰਸਪਿੰਨਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ ਹੈ। ਉਪਰੰਤ ਭਾਈ ਸਾਹਿਬ ਉਹਨਾਂ ਨੇ ਪੁਰਾਤਨ ਅਤੇ ਵਰਤਮਾਨ ਇਤਿਹਾਸ ਦੇ ਨਾਲ ਜੋੜ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੋ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਭਾਈ ਹਰਵਿੰਦਰਪਾਲ ਸਿੰਘ ਜੀ ਉਹਨਾਂ ਨੇ ਦੱਸਿਆ ਹੈ ਕਿ ਅੱਜ ਦਾ ਇਹ ਦੀਵਾਨ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ 2023 ਦੇ ਵਿੱਚ ਸ਼ਹਾਦਤ ਦਾ ਜਾਮ ਪੀ ਚੁੱਕੇ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਸ਼ਹਾਦਤ ਦਾ ਜਾਮ ਪੀਤਾ, ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਿੱਜਰ, ਉਹਨਾਂ ਦੀ ਯਾਦ ਦੇ ਵਿੱਚ ਇਸ ਨਾਲ ਹੀ 1981 ਤੋਂ ਲੈ ਕੇ
ਜਿਨ੍ਹਾਂ ਨੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਲਾਲਾ ਜਗਤ ਨਾਰਾਇਣ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਉਸ ਦੇ ਰੋਸ ਵਜੋਂ ਜਹਾਜ਼ ਅਗਵਾ ਕਰਕੇ ਜੋ ਪਾਕਿਸਤਾਨ ਦੀ ਧਰਤੀ ਉੱਤੇ ਲੈ ਗਏ ਅਤੇ ਉਸ ਤੋਂ ਉਪਰੰਤ ਉਹਨਾਂ ਨੇ ਸਾਰੀ ਉਮਰ ਹੀ ਜਲਾਵਤਨੀ ਕੱਟ ਕੇ ਉੱਥੇ ਪੰਥਕ ਸੇਵਾਵਾਂ ਨਿਭਾਈਆਂ। ਸੱਚਖੰਡ ਵਾਸੀ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਹੁਣਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਬੈਠੇ ਹਾਂ। ਅੰਟੀਰੀਓ ਗੁਰਦੁਆਰਾ ਕਮੇਟੀ ਵੱਲੋਂ ਤਕਰੀਬਨ ਇੱਕ ਹਫ਼ਤੇ ਤੋਂ ਸ੍ਰੀ ਸਾਹਿਜ ਪਾਠ ਸਾਹਿਬ ਜੀ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਭੋਗ ਆਪ ਜੀ ਨੇ ਸਰਵਣ ਕੀਤੇ ਹਨ। ਆਪਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਨੇ ਉਹ ਭੇਂਟ ਕਰਨ ਦੇ ਲਈ ਅੱਜ ਇੱਥੇ ਪਹੁੰਚੇ ਹਾਂ। ਸੋ ਆਓ, ਆਪਣੇ ਪਾਸ ਕੁਝ ਕੁ ਬੁਲਾਰੇ ਨੇ ਜਿਨ੍ਹਾਂ ਨੇ ਆਪਣੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਭਾਈ ਸਾਹਿਬ ਭਾਈ ਬਲਕਰਨ ਸਿੰਘ ਜੀ, ਉਹ ਆ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਸ਼ਹੀਦਾਂ ਨੂੰ ਜੋ ਸ਼ਰਧਾਂਜਲੀਆਂ ਨੇ ਉਹ ਭੇਂਟ ਕਰਨਗੇ। ਆਪ ਸਾਰਿਆਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਹੁੰਚ ਕੇ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਨਾਲ ਹੀ ਨਾਲ ਮੈਂ ਇੱਥੇ ਦੱਸ ਦੇਵਾਂ ਕਿ ਅੱਜ ਦੇ ਇਸ ਸਮਾਗਮ ਦੇ ਵਿੱਚ ਜੋ ਯੋਗਦਾਨ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਹੁਣਾਂ ਨੇ ਇੱਕ ਪਾਰਟੀ ਸ਼ੁਰੂ ਕੀਤੀ ਸੀ ਦਲ ਖਾਲਸਾ, ਉਸ ਦੇ ਉਹ ਬਾਨੀ ਸਨ। ਉਹਨਾਂ ਦੀ ਜਥੇਬੰਦੀ ਵੱਲੋਂ ਵੀ ਇਸ ਪ੍ਰੋਗਰਾਮ ਦੀ ਜੋ ਆਯੋਜਿਤ ਕੀਤਾ ਗਿਆ ਹੈ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਬਲਕਰਨ ਸਿੰਘ ਜੀ ਹੁਣਾਂ ਨੂੰ ਕਿ ਆ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਚਰਨ ਪਰਸਰੇ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਦੋਂ ਕੋਈ ਗੁਰਮੁਖ ਪਿਆਰਾ ਚਲਾ ਜਾਂਦਾ ਆਪਣੇ ਪਰਿਵਾਰ ਦਾ, ਤੇ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਵੀ ਸਾਲਾਨਾ ਸਮਾਗਮ ਕਰਾਉਂਦੇ ਹਾਂ। ਪਰ ਜਦੋਂ ਆਪਣੀ ਕੌਮ ਦੀ ਜਿਹੜੀ ਰਵਾਇਤ ਹੈ, ਜੋ ਗੁਰੂ ਸਾਹਿਬ ਨੇ ਆਪਾਂ ਨੂੰ ਸਿਧਾਂਤ ਦਿੱਤੇ ਨੇ, ਜਦੋਂ ਕੋਈ ਗੁਰਮੁਖ ਪਿਆਰਾ ਕੌਮ ਲਈ ਕੁਰਬਾਨ ਹੋ ਕੇ ਜਾਂਦਾ ਤਾਂ ਉਹਨਾਂ ਦੇ ਆਪਾਂ ਸ਼ਹੀਦੀ ਜੋੜ ਮੇਲੇ ਮਨਾਉਂਦੇ। ਮਤਲਬ ਗੁਰੂ ਸਾਹਿਬ ਨੇ ਕਿਹਾ, ਆਪਾਂ ਚਾਅ ਕਰਦੇ ਹਾਂ ਕਿ ਇਹ ਸਾਡੇ ਸੂਰਮੇ, ਉਹ ਕੋਈ ਵੀ ਹੋ ਸਕਦਾ। ਆਪਣੇ 1984 ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਟੈਂਕ ਰੋਕੇ ਨੇ, ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ। ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਤੇ ਬਜ਼ੁਰਗ ਤੋਂ ਬਜ਼ੁਰਗ ਬੰਦੇ ਵੀ ਜਿਨ੍ਹਾਂ ਨੇ ਸਾਰੀ ਉਮਰ ਲਾ ਦਿੱਤੀ, ਉਹਨਾਂ ਨੂੰ ਆਪਾਂ ਉਹਨਾਂ ਦੇ ਸ਼ਹੀਦੀ ਜੋੜ ਮੇਲੇ ਮਨਾਉਂਦੇ ਹਾਂ। ਉਹਦਾ ਇੱਕੋ ਇੱਕ ਕਾਰਨ ਹੈ ਕਿ ਆਪਣੀ ਕੌਮ 'ਤੇ ਜੋ ਵਿਪਤਾ ਬਣੀ ਆ, ਉਹ ਕੌਮ ਦੇ ਲਈ ਜੂਝਣ ਵਾਲਿਆਂ ਨੂੰ ਆਪਾਂ ਜਦੋਂ ਯਾਦ ਕਰਦੇ ਹਾਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਬੈਠੀਆਂ ਪਨੀਰੀਆਂ ਜਿਹੜੀਆਂ ਉਹਨਾਂ ਦੇ ਸ਼ਹੀਦੀ ਜੋੜ ਮੇਲਿਆਂ ਦੇ ਵਿੱਚ ਸ਼ਾਮਲ ਹੁੰਦੀਆਂ ਨੇ, ਉਹ ਉਹਨਾਂ ਤੋਂ, ਉਹਨਾਂ ਦੇ ਪਾਏ ਪੂਰਨਿਆਂ ਤੋਂ ਕੁਝ ਸਿੱਖ ਕੇ ਤੇ ਅੱਗੇ ਤੁਰਦੀਆਂ ਨੇ। ਆਪਣਾ ਸ਼ਾਨਾ ਮੱਤੀ ਇਤਿਹਾਸ ਆ। ਭਾਈ ਗਜਿੰਦਰ ਸਿੰਘ ਹੋਣਾ ਨੇ ਸਾਰੀ ਉਮਰ, ਬਹੁਤੇ ਤੁਹਾਡੇ ਜੋ ਉਦੋਂ ਜੰਮੇ ਵੀ ਨਹੀਂ ਹੋਣੇ ਜਦੋਂ ਦੇ ਉਹ ਇੱਧਰਲੇ ਪਾਸੇ ਨੂੰ ਤੁਰੇ, ਔਰ ਉਹਨਾਂ ਦੀ ਇਸ ਗੱਲ ਦੀ ਖੂਬੀ ਸੀ ਕਿ ਉਹਨਾਂ ਨੇ ਜਦੋਂ ਤੋਂ ਉਹ ਤੁਰੇ, ਇੱਕ ਕਵੀ ਬਹੁਤ ਤਕੜੇ ਸੀ। ਉਹਨਾਂ ਨੇ ਹਰ ਗੱਲ ਨੂੰ ਕਵਿਤਾ ਦੇ ਰਾਹੀਂ ਕੌਮ ਦੇ ਅੱਗੇ, ਕਦੇ ਵੀ ਕੋਈ ਮਸਲਾ ਬਣਿਆ, ਕਦੇ ਵੀ ਕੋਈ ਗੱਲ ਹੋਈ, ਤਾਂ ਉਹਨਾਂ ਨੇ ਆਪਦੇ ਜਜ਼ਬਾਤ ਆ ਜਿਹੜੇ ਉਹ ਕਲਮ ਰਾਹੀਂ ਵੀ ਪ੍ਰਗਟ ਕੀਤੇ। ਔਰ ਬੜੇ ਹੀ, ਮੇਰਾ ਖਿਆਲ ਉਹਨਾਂ ਦੇ ਮੁਕਾਬਲੇ ਦਾ ਸ਼ਾਇਦ ਹੀ ਕੋਈ ਉਹੋ ਜਿਹਾ ਵਿਦਵਾਨ ਹੋਵੇ, ਪਰ ਉਹਨਾਂ ਨੇ ਸਾਡੇ ਕੌਮੀ ਘਰ ਦੇ ਲਈ ਜੋ ਕੁਰਬਾਨੀ ਕੀਤੀ, ਸਾਰੀ ਉਮਰ ਜਲਾ ਵਤਨ ਰਹਿ ਕੇ, ਮਤਲਬ ਜਲਾ ਵਤਨ ਉਹ ਵਾਪਸ ਵੀ ਜਾ ਸਕਦੇ ਸੀ, ਪਰ ਗੱਲ ਇਹ ਹੁੰਦੀ ਆ ਕਿ ਈਣ ਮੰਨਣੀ ਕਿ ਨਹੀਂ ਮੰਨਣੀ। ਹਾਰ ਜਾਣਾ, ਹਾਰ ਮੰਨ ਲੈਣੀ, ਦੋ ਗੱਲਾਂ ਹੋਇਆ ਕਰਦੀਆਂ ਨੇ। ਲੜਦੇ ਰਹਿਣਾ, ਇਹੀ ਸਾਡੀ ਖੂਬੀ ਆ। ਔਰ ਭਾਈ ਗਜਿੰਦਰ ਸਿੰਘ ਹੋਣੀ ਸਾਰੀ ਉਮਰ ਇੱਕੋ ਗੱਲ ਤੇ ਰਹੇ, ਔਰ ਕੌਮੀ ਘਰ ਲਈ ਵਚਨਬੱਧਤਾ ਉਹਨਾਂ ਦੀ ਜਿਹੜੀ, ਉਹਨਾਂ ਨੇ ਹਾਰ ਨਹੀਂ ਮੰਨੀ। ਉਹ ਚੜ੍ਹਦੀ ਕਲਾ ਦੇ ਵਿੱਚ ਗੁਰੂ ਚਰਨਾਂ ਵਿੱਚ ਜਾ ਬਰਾਜੇ। ਭਾਈ ਹਰਦੀਪ ਸਿੰਘ ਨਿੱਜਰ ਯੰਗ ਉਮਰ ਤੋਂ ਸ਼ੁਰੂ ਹੋ ਕੇ ਜੋ ਕੁਝ ਵੀ ਉਹਨਾਂ ਨੇ ਕੌਮ ਦੇ ਲਈ ਕੀਤਾ,
ਤਾਂ ਦੁਸ਼ਮਣਾਂ ਨੇ ਜੋ ਪਲਾਨ ਬਣਾਈ, ਉਹਨਾਂ ਦੀ ਇਹ ਕੁਰਬਾਨੀ ਆ ਕਿ ਉਹਨਾਂ ਦੀ ਦਿੱਤੀ ਸ਼ਹਾਦਤ ਅੱਜ ਦੁਸ਼ਮਣ ਦੇ ਸਿਰ ਦੇ ਵਿੱਚ ਥਾਂ ਥਾਂ ਤੇ ਸੁਆਹ ਪੈ ਰਹੀ ਆ। ਸੋ ਉਹਨਾਂ ਨੂੰ ਸਜਦਾ ਕਰਨ ਦੇ ਲਈ ਅੰਟੇਰੀਓ ਗੁਰਦੁਆਰਾ ਕਮੇਟੀ ਅਤੇ ਦਲ ਖਾਲਸਾ, ਜਿਹੜੀ ਭਾਈ ਗਜਿੰਦਰ ਸਿੰਘ ਹੋਣਾ ਨੇ ਜਥੇਬੰਦੀ ਸ਼ੁਰੂ ਕੀਤੀ ਸੀ, ਉਹਨਾਂ ਵੱਲੋਂ ਇਹ ਸਮਾਗਮ ਕੀਤੇ ਜਾ ਰਹੇ ਨੇ। ਆਪ ਸੰਗਤਾਂ ਪਹੁੰਚੀਆਂ, ਉਹ ਧੰਨਵਾਦ ਆਪ ਦਾ। ਇੱਕ ਗੱਲ ਦਾ ਆਪਾਂ ਖਿਆਲ ਰੱਖੀਏ ਕਿ ਦੁਸ਼ਮਣ ਡਾਢਾ, ਬਹੁਤ ਮਜਬੂਰੀਆਂ ਹੋ ਜਾਂਦੀਆਂ ਨੇ। ਜਿਹੜੇ ਤਾਂ ਰੈਂਟਾ ਕਿਸਮ ਦੇ ਸਿੱਖ ਨੇ, ਜੋ ਆਪਦੇ ਹੀ ਸਿੱਖਾਂ ਦੇ ਉਲਟ ਬੋਲੀ ਜਾਂਦੇ ਨੇ, ਉਹਨਾਂ ਬਾਰੇ ਤਾਂ ਆਪਾਂ ਗੱਲ ਨਹੀਂ ਕਰ ਸਕਦੇ। ਪਰ ਜਿਹੜੇ ਤੁਸੀਂ ਦਰਦ ਰੱਖਦੇ ਹੋ, ਜਿੰਨਾ ਵੀ ਸਿੱਖ ਦਰਦ ਰੱਖਦਾ, ਆਪਾਂ ਕਿੰਨਾ ਕੁਛ ਕਰ ਸਕਦੇ ਹਾਂ। ਆਪਣੀ ਲਿਮਟ ਮੁਤਾਬਕ ਆਪਾਂ ਕੌਮ ਦੇ ਲਈ ਵਫਾਦਾਰ ਰਹੀਏ। ਆਪਣੇ ਨਾਲ ਬੜਾ ਕੁਛ ਆਪਣਾ ਜ਼ਬਰ ਜ਼ੁਲਮ ਆਪਣੇ ਤੇ 1984 ਦੇ ਵਿੱਚ ਹੋਇਆ ਤੇ ਅੱਜ ਤੱਕ ਹੋ ਰਿਹਾ। ਉਹਨੂੰ ਜੈਨੋਸਾਈਡ ਇਹਨਾਂ ਕੰਟਰੀਆਂ ਦੇ ਵਿੱਚ ਪ੍ਰੂਵ ਕਰਾਉਣ ਦੇ ਲਈ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ। ਜਿਹੜੇ ਆਪਣੇ ਪੋਲੀਟੀਸ਼ੀਅਨ ਨੇ, ਇੱਕ ਗੱਲ ਦਾ ਖਿਆਲ ਰੱਖਿਆ ਕਰੋ ਕਿ ਜਿਹੜੇ ਗੁਰਦੁਆਰੇ ਨੇ ਆਪਣੀਆਂ ਸਿੱਖਾਂ ਦੀਆਂ ਮਿਸਲਾਂ ਨੇ, ਇਹ ਤੁਸੀਂ ਦਿਮਾਗ ਵਰਤਣਾ ਹੈ, ਤੁਸੀਂ ਆਪਣਾ ਦਿਮਾਗ ਲਾਉਣਾ ਕਿ ਕਿਹੜੇ ਗੁਰਦੁਆਰੇ ਪੰਥ ਦੀ ਗੱਲ ਕਰ ਰਹੇ ਨੇ, ਕਿਉਂਕਿ ਮਿਸਲਾਂ ਵਿੱਚੋਂ ਕੁਝ ਭੱਜ ਜਾਂਦੀਆਂ ਨੇ ਤੇ ਕੁਝ ਖੜ ਜਾਂਦੀਆਂ ਨੇ। ਮਿਸਲਾਂ ਮੈਂ ਤਾਂ ਕਿਹਾ ਕਰਦਾ ਗੁਰਦੁਆਰਿਆਂ ਨੂੰ ਕਿ ਜੇ ਇੱਕ ਦੋ ਨੂੰ ਉਹ ਕੰਟਰੋਲ ਕਰ ਲੈਣਗੇ, ਪਰ ਜੇ ਦੋ ਨੂੰ ਕੰਟਰੋਲ ਕਰ ਲੈਣਗੇ ਤਾਂ ਤੀਜਾ ਤੁਹਾਡੀ ਜਥੇਬੰਦੀ ਹੈ, ਜਿਹੜੀਆਂ ਤੁਹਾਡੀਆਂ ਮਿਸਲਾਂ ਨੇ ਗੁਰਦੁਆਰੇ, ਤੀਜਾ ਫਿਰ ਉਹਨਾਂ ਦੇ ਅੱਗੇ ਸਿਰ ਉੱਚਾ ਚੁੱਕ ਕੇ ਖੜਾ ਹੋ ਜਾਵੇਗਾ। ਸੋ ਇਹ ਹੀ ਆਪਣੀ ਜਿੱਤ ਆ। ਸੋ ਜਿਹੜੇ ਗੁਰਦੁਆਰਾ ਸਾਹਿਬ ਜਾਂ ਜਿਹੜੀਆਂ ਜਥੇਬੰਦੀਆਂ ਪੰਥ ਦੇ ਲਈ ਖੜ੍ਹਦੀਆਂ ਨੇ, ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਦਈਏ। ਜਿਹੜੇ ਆਪਣੇ ਇੱਥੋਂ ਦੇ ਪੋਲੀਟੀਸ਼ੀਅਨ ਨੇ, ਜਦੋਂ ਗੁਰਦੁਆਰਾ ਸਾਹਿਬ ਦੀਆਂ ਮੈਨੇਜਮੈਂਟਾਂ ਜਾਂ ਜਥੇਬੰਦੀਆਂ ਆਪਾਂ ਨੂੰ ਦੱਸਦੀਆਂ ਨੇ ਕਿ ਆਪਾਂ ਇਹਨਾਂ ਦੀ ਮਦਦ ਕਰਨੀ ਹੈ, ਇਹਦਾ ਮਤਲਬ ਹੁੰਦਾ ਕਿ ਉਹ ਸਾਡੇ ਨਾਲ ਕੰਮ ਕਰ ਰਹੇ ਨੇ। ਸੋ ਉੱਥੇ ਥੋੜ੍ਹਾ ਜਿਹਾ ਧਿਆਨ ਜ਼ਰੂਰ ਦਿਆ ਕਰੋ। ਕੋਈ ਵੀ ਜਿਹੜੇ ਪੰਥ ਲਈ ਤੁਰੇ ਹੋਏ ਨੇ, ਜੇ ਆਪਣੇ ਨਿੱਜੀ ਕੰਮ ਕਿਸੇ ਪੋਲੀਟੀਸ਼ੀਅਨ ਤੋਂ ਲੈਂਦੇ ਹੋ, ਤੁਸੀਂ ਕਹਿ ਸਕਦੇ ਹੋ, ਪਰ ਅਸੀਂ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਲਿਆ ਪੰਥ ਦੇ ਲਈ। ਉਹਨਾਂ ਨੂੰ ਜਿਵੇਂ ਮੈਂ ਆਮ ਤੌਰ 'ਤੇ ਬੇਨਤੀ ਕਰਦਾ ਹੁੰਦਾ ਕਿ ਜਿਹੜੇ ਘਰਾਂ ਦੇ ਵਿੱਚ ਆਪਾਂ ਸੱਦਦੇ ਹਾਂ ਨਾ, ਜਦੋਂ ਆਪਾਂ ਕੰਮ ਵੀ ਉਹਨਾਂ ਤੋਂ ਕੋਈ ਨਹੀਂ ਲੈਣਾ ਹੁੰਦਾ, ਪਰ ਉਹਨਾਂ ਨੂੰ ਆਪਾਂ ਘਰਾਂ ਦੇ ਵਿੱਚ ਸੱਦ ਕੇ ਆਪਦਾ ਖਰਚਾ ਵੀ ਕਰਦੇ ਹਾਂ, ਪਰ ਕੌਮ ਦੀ ਵੀ ਕੋਈ ਗੱਲ ਨਹੀਂ ਕਰਦੇ। ਜਾਂ ਤਾਂ ਕੌਮ ਦੀ ਗੱਲ ਕਰਿਆ ਕਰੋ। ਕੰਮ ਤੁਹਾਡੇ ਉਹਨਾਂ ਨੇ ਕਿਸੇ ਨਹੀਂ ਆਉਣਾ, ਖਰਚਾ ਤੁਹਾਡਾ ਜ਼ਰੂਰ ਕਰਾਉਣਾ। ਉਹ ਕੰਮ ਆਪਾਂ ਬੰਦ ਕਰੀਏ, ਪੰਥ ਦੇ ਲਈ ਉਹਨਾਂ ਨੂੰ ਜ਼ਿੰਮੇਵਾਰ ਬਣਾਉਣਾ ਸ਼ੁਰੂ ਕਰੀਏ, ਤਾਂ ਕਿ ਆਪਣੀ ਜਿਹੜੀ ਕੌਮੀ ਗੱਲ ਆ ਉਹਦੀ ਆਪਾਂ ਪ੍ਰਾਪਤੀ ਕਰ ਸਕੀਏ। ਜਿੱਦਾਂ ਆਪਾਂ ਇਹ ਸੋਚ ਲੈਂਦੇ ਹਾਂ ਕਿ ਚਲੋ ਮੈਨੂੰ ਤਾਂ ਕੁਛ ਨਹੀਂ ਹੋਣਾ, ਦਲਜੀਤ ਦੋਸਾਂਝ ਕੋਲੇ ਪੈਸਾ ਵੀ ਬਹੁਤ ਆ, ਬੜਾ ਕੁਛ ਆ, ਉਹਦੇ ਸਿਰ ਤੇ ਪੱਗ ਆ, ਉਹਦੀ ਵਾਰ-ਵਾਰ ਦੁਸ਼ਮਣ ਜਿਹੜੀ ਪੱਗ ਲਾਉਂਦਾ ਨਾ, ਉਹ ਤਾਂ ਵਿਚਾਰਾ ਤਿਰੰਗਾ ਵਿੱਚ ਮੋਢੇ ਤੇ ਚਾੜ ਕੇ ਤੇ ਬੜਾ ਨੱਚਿਆ ਟੱਪਿਆ। ਪਰ ਉਹਨਾਂ ਦੇ ਲਈ ਤੁਸੀਂ ਸਾਰੇ ਇੱਕ ਹੋ। ਜੇ ਆਪਾਂ ਕੌਮੀ ਘਰ ਦੇ ਲਈ ਗੱਲਬਾਤ ਨਾ ਕੀਤੀ, ਆਪਾਂ ਇਹ ਸਹਿਯੋਗ ਨਾ ਕੀਤੇ, ਭਾਵੇਂ ਚੁੱਪਚਾਪ ਸਹਿਯੋਗ ਦਿਆ ਕਰੋ। ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੇ ਤੜਫ ਕੇ ਮਰਨਾ, ਇਸ ਦੇ ਲਈ ਆਪਾਂ ਨੂੰ ਤਿਆਰ ਰਹਿਣਾ ਪੈਣਾ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਸਾਰੀ ਕੌਮ ਤੇ ਕਿ ਅਸੀਂ ਚਤੰਨ ਹੋਈਏ, ਅਸੀਂ ਦਿਮਾਗ ਲਾਉਣਾ ਸ਼ੁਰੂ ਕਰੀਏ ਔਰ ਸਹੀ ਕੰਮ ਕਰਨੇ ਸ਼ੁਰੂ ਕਰੀਏ। ਜਿੱਥੇ ਵੀ ਆਪਣੇ ਸਿਰਾਂ ਤੇ ਪੱਗਾਂ ਬੰਨੀਆਂ ਨੇ, ਅੱਜ ਆਪਣੀ ਛੋਟੇ ਸਾਡੇ ਨੌਜਵਾਨ ਗੁੰਮਰਾਹ ਹੋ ਕੇ ਛੋਟੇ ਕ੍ਰਾਈਮ ਕਰਦੇ ਨੇ, ਜਦੋਂ ਤਾਂ ਬੜਾ ਦੁੱਖ ਹੁੰਦਾ ਕਿ ਅੱਗੇ ਕੋਈ ਪੱਗ ਵਾਲਾ ਕ੍ਰਾਈਮ ਕਰਦਾ ਮਿਲ ਜੇ ਤਾਂ ਸਾਰੀ ਕਮਿਊਨਿਟੀ ਦੇ ਵਿੱਚ ਚਰਚਾ ਹੋਇਆ ਕਰਦੀ ਸੀ ਵੀ ਯਾਰ ਉਹਦੇ ਪੱਗ ਬੰਨੀ ਸੀ ਸਿਰ ਤੇ। ਅਸੀਂ ਕਿੱਥੋਂ ਕਿੱਥੇ ਨੂੰ ਜਾ ਰਹੇ ਹਾਂ, ਇਹਨੂੰ ਆਪਾਂ ਆਪਣਾ ਜਿਹੜਾ ਸਿਧਾਂਤ ਆ ਉਹਨੂੰ ਅਪਣਾਈਏ ਔਰ ਆਪਣੇ ਆਪ ਨੂੰ ਉੱਚਾ ਚੱਕੀਏ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਆਪਣੀ ਮੰਜ਼ਿਲ ਵੱਧਦੇ ਰਹਿਣਾ, ਸਹੀ ਕੰਮ ਕਰੀਏ ਤਾਂ ਕਿ ਆਪਣੀ ਕੌਮ ਦਾ ਜਿਹੜਾ ਮਰਾਲ ਹੈ ਉਹ ਉੱਚਾ ਹੋਵੇ ਤੇ ਆਪਣੇ ਸਿਧਾਂਤ ਅਪਣਾ ਕੇ ਆਪਾਂ ਇਸ ਚੰਗੇ ਕੰਮ ਦੇ ਲਈ ਆਪਾਂ ਤਿਆਰ ਹੋਈਏ ਔਰ ਉਸ ਗੱਲ ਵੱਲ ਨੂੰ ਆਪਾਂ ਵਧੀਏ। ਇਹਨਾਂ ਦੋਨਾਂ ਹੀ ਸਿੰਘਾਂ ਨੇ, ਹਜ਼ਾਰਾਂ ਸਿੱਖਾਂ ਨੇ ਇਸ ਕਾਰਜ ਲਈ ਕੁਰਬਾਨੀਆਂ ਦਿੱਤੀਆਂ ਨੇ। ਭਾਈ ਗਜਿੰਦਰ ਸਿੰਘ ਹੋਣਾ ਦੇ
ਮੈਨੂੰ ਯਾਦ ਆ ਵੀ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਭਾਰਤ ਦੇ ਵਿੱਚ ਕੋਈ ਆਜ਼ਾਦੀ ਦਿਵਸ ਆ ਜਾਂ 3-4 ਦਿਵਸ ਹੁੰਦੇ ਉਹਨਾਂ ਦੇ, ਜਦੋਂ ਵਿਚਾਰੇ ਕੈਲੰਡਰ ਛਪਾ ਕੇ 4 ਕੁ ਸਿੱਖਾਂ ਦੀ 5 ਕੁ ਦੀ ਫੋਟੋ ਹੁੰਦੀ ਸੀ ਤੇ ਭਾਈ ਗਜਿੰਦਰ ਸਿੰਘ ਹੋਣਾ ਦੀ ਆਲਵੇਸ ਵਿਚਾਲੇ ਕਿ ਇਹ ਬੜੇ ਖਤਰਨਾਕ ਅੱਤਵਾਦੀ ਜੇ ਦਿੱਲੀ ਦੇ ਵਿੱਚ ਕਿਤੇ ਨਜ਼ਰੇ ਆਉਣ ਤਾਂ ਤੁਸੀਂ ਪੁਲਿਸ ਨੂੰ ਕਾਲ ਕਰੋ ਜੀ। ਸੋ ਇਹ ਯੋਧੇ ਨੇ ਕੌਮ ਦੇ ਲਈ ਬੜੀ ਨਿਮਰਤਾ ਦੇ ਨਾਲ, ਬੜੀ ਸੱਚਾਈਤਾ ਦੇ ਨਾਲ ਲੜਾਈ ਲੜੀ ਆ ਔਰ ਬੜੀਆਂ ਉੱਚੀਆਂ ਲੀਹਾਂ ਪਾਈਆਂ ਨੇ ਜਿਹੜੀਆਂ ਕਿ ਆਉਣ ਵਾਲੀਆਂ ਨਸਲਾਂ ਇਹਨਾਂ ਨੂੰ ਹਮੇਸ਼ਾ ਸਜਦਾ ਕਰਦੀਆਂ ਰਹਿਣਗੀਆਂ। ਅਸੀਂ ਇਹਨਾਂ ਨੂੰ ਸਜਦਾ ਕਰਦੇ ਹਾਂ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਬਲਕਰਨ ਸਿੰਘ ਜੀ ਗਿੱਲ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ। ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਦੋਹਾਂ ਸਿੰਘਾਂ ਨੂੰ। ਹੁਣ ਮੈਂ ਬੇਨਤੀ ਕਰਾਂਗਾ ਅੰਟੀਰੀਅਰ ਗੁਰਦੁਆਰਾ ਕਮੇਟੀ ਦੇ ਸਪੋਕਸਪਰਸਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਮਾਨ, ਉਹ ਆ ਕੇ ਸੰਗਤਾਂ ਨਾਲ ਕੁਝ ਦੇ ਸਮੇਂ ਲਈ ਆਪਣੇ ਵਿਚਾਰ ਸਾਂਝੇ ਕਰਨਗੇ। ਯਾਦ ਰਹੇ ਕਿ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਨੂੰ 2023 ਦੇ ਵਿੱਚ 18 ਜੂਨ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਗੁਰੂ ਨਾਨਕ ਸਿੱਖ ਸੈਂਟਰ, ਜਿੱਥੋਂ ਦੇ ਉਹ ਪ੍ਰਧਾਨ ਵੀ ਸਨ, ਉਸ ਦੀ ਪਾਰਕਿੰਗ ਲਾਟ ਦੇ ਵਿੱਚ ਗੋਲੀਆਂ ਮਾਰ ਕੇ ਜੋ ਭਾਰਤ ਦੀਆਂ ਏਜੰਸੀਆਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਅਤੇ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਹੁਣੀ ਪਿਛਲੇ ਸਾਲ 2 ਤੇ 3 ਜੁਲਾਈ ਦੀ ਰਾਤ ਨੂੰ ਲਾਹੌਰ ਦੇ ਇੱਕ ਹਸਪਤਾਲ ਵਿਖੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਸਨ। ਆਪਾਂ ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਆਪਾਂ ਇੱਥੇ ਜੁੜ ਕੇ ਬੈਠੇ ਹਾਂ। ਹੁਣ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਮਾਨ, ਉਹ ਕੁਝ ਸਮੇਂ ਲਈ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦੀ ਅੰਦਰ ਸੱਜ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਿ ਗਿਆ ਸਿੱਖਾਂ ਦਾ ਲਹੂ ਅੱਜ ਤੱਕ ਬੜਾ ਭਾਵੇਂ, ਬਹਿ ਗਿਆ ਸਿੱਖਾਂ ਦਾ ਲਹੂ ਅੱਜ ਤੱਕ ਬੜਾ ਭਾਵੇਂ, ਪਰ ਅਸੀਂ ਖੰਡੇ ਦੀ ਧਾਰ ਉੱਤੇ ਨੱਚਣਾ ਹਰਗਜ਼ ਬੰਦ ਨਹੀਂ ਕੀਤਾ। ਜਿਹੜੇ ਆਪਣੇ ਲੋਕਾਂ ਦੀ ਖਾਤਰ, ਲੋਕਾਂ ਦੇ ਹੱਕਾਂ ਦੀ ਖਾਤਰ, ਆਪਣੇ ਧਰਮ ਦੀ ਖਾਤਰ, ਧਰਮ ਅਸਥਾਨਾਂ ਦੀ ਖਾਤਰ ਮੈਦਾਨੇ ਜੰਗ ਵਿੱਚ ਅੱਗੇ ਹੋ ਕੇ ਜੂਝਦੇ ਨੇ, ਜਦੋਂ ਜਹਿਦ ਕਰਦੇ ਨੇ, ਗੋਲੀਆਂ ਉਹਨਾਂ ਦੇ ਮੱਥਿਆਂ 'ਚ ਵੱਜਦੀਆਂ ਨੇ, ਫਾਂਸੀਆਂ ਦੇ ਤਖਤਿਆਂ ਤੇ ਚੜ੍ਹਦੇ ਨੇ, ਉਹ ਜਲਾਵਤਨ ਹੁੰਦੇ ਨੇ। ਭਾਈ ਹਰਦੀਪ ਸਿੰਘ ਨਿੱਜਰ 18 ਜੂਨ 2023 ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਦ ਉਸ ਨੂੰ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ, ਤਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਆਖਿਆ ਸੀਗਾ, ਇਹ ਜਿਹੜਾ ਕਤਲ ਹੈਗਾ ਇਹਦੇ ਭਾਰਤੀ ਏਜੰਸੀਆਂ ਦਾ ਇਹਦੇ ਪਿੱਛੇ ਹੱਥ ਹੈਗਾ, ਭਾਰਤੀ ਕਰਿੰਦਿਆਂ ਦਾ, ਭਾਰਤੀ ਅੰਬੈਸੀਆਂ ਦਾ ਇਹਦੇ ਪਿੱਛੇ ਹੱਥ ਹੈਗਾ। ਉਹ ਗੱਲ ਸਾਬਤ ਹੋ ਗਈ ਜਦੋਂ ਪਿਛਲੇ ਹਫ਼ਤੇ ਹੀ ਇੱਕ ਪ੍ਰਾਗ ਜੈਨ ਨਾਂ ਦੇ ਵਿਅਕਤੀ ਨੂੰ, ਜਿਹਨੂੰ ਕੈਨੇਡਾ ਦੇ ਵਿੱਚੋਂ ਕੱਢਿਆ ਗਿਆ ਸੀ ਟਰੂਡੋ ਦੇ ਕਹਿਣ ਦੇ ਉੱਤੇ, ਵੀ ਇਹਨਾਂ ਦਾ ਭਾਈ ਨਿੱਜਰ ਦੀ ਸ਼ਹਾਦਤ ਦੇ ਪਿੱਛੇ ਹੱਥ ਹੈਗਾ। ਔਰ ਇੱਕ ਵੈਨਕੂਵਰ ਦੇ ਕੌਂਸਲੇਟ ਦਾ ਅਮਰਜੀਤ ਸਿੰਘ, ਉਹ ਸੀਗਾ, ਉਹਨਾਂ ਨੂੰ ਉਸ ਵੇਲੇ ਕੈਨੇਡਾ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ। ਪਿਛਲੇ ਹਫ਼ਤੇ ਹਿੰਦੁਸਤਾਨ ਦੀ ਸਰਕਾਰ ਨੇ ਉਸ ਪ੍ਰਾਗ ਜੈਨ ਨੂੰ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਵੱਡੀ ਏਜੰਸੀ ਹੈਗੀ ਰਾਹ, ਉਸ ਦਾ ਮੁਖੀ ਥਾਪਿਆ ਹੈਗਾ। ਤੇ ਨਾਲ ਦੀ ਨਾਲ ਉੱਥੋਂ ਦੇ ਮੀਡੀਆ ਦੇ ਵਿੱਚ ਇਹ ਗੱਲ ਧੁਮਾਈ ਹੈਗੀ ਆ, ਭਾਰਤੀ ਗੋਦੀ ਮੀਡੀਆ ਨੇ ਹੁੱਬ ਕੇ ਆਖਿਆ ਕਿ ਕੈਨੇਡਾ ਦੇ ਮੂੰਹ ਤੇ ਚਪੇੜ ਮਾਰੀ ਆ ਪ੍ਰਾਗ ਜੈਨ ਨੂੰ ਜਿਹੜਾ ਰਾਹ ਦਾ ਮੁਖੀ ਬਣਾ ਕੇ, ਪਰ ਉਹ ਚਪੇੜ ਹਿੰਦੁਸਤਾਨ ਨੇ ਆਪਣੇ ਮੂੰਹ ਤੇ ਮਾਰੀ ਸੀਗੀ, ਕਿਉਂਕਿ
ਉਹਨਾਂ ਨੇ ਸਿੱਧ ਕਰ ਦਿੱਤਾ ਕਿ ਵਾਕਿਆ ਹੀ ਉਹ ਬੰਦੇ ਜਿਹੜੇ ਸੀਗੇ, ਉਹ ਜਿਹੜਾ ਬੰਦਾ ਸੀਗਾ ਉਹਨਾਂ ਦਾ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਪਿੱਛੇ ਉਹਨਾਂ ਦਾ ਹੱਥ ਸੀਗਾ। ਸੋ ਇਹ ਪ੍ਰੂਫ ਦੁਨੀਆ ਨੂੰ ਦੱਸ ਦਿੱਤਾ ਹੈਗਾ ਵੀ ਜਿਹੜੇ ਭਾਰਤੀ ਏਜੰਟ ਹੈਗੇ ਆ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਿਸ ਤਰ੍ਹਾਂ ਸਾਡੇ ਬੰਦਿਆਂ ਦੇ ਕਤਲ ਕਰਦੇ ਹੈਗੇ ਆ, ਇਹ ਉਸ ਵੇਲੇ ਸਾਬਤ ਹੋ ਗਿਆ ਸੀਗਾ। ਖਾਲਸਾ ਜੀ, ਦੂਸਰੇ ਪਾਸੇ ਸਾਡੇ ਭਾਈ ਸਾਹਿਬ ਗਜਿੰਦਰ ਸਿੰਘ ਜੀ, ਉਹ ਵਿਅਕਤੀ ਨੇ, ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਕਈ ਵਾਰ ਮਿਲਣ ਦਾ ਮੌਕਾ ਵੀ ਮਿਲਿਆ ਹੈਗਾ। ਉਹਨਾਂ ਦਾ ਮਨ ਜਿਹੜਾ ਬੜਾ ਟਿਕਾਊ ਦੇ ਵਿੱਚ ਸੀਗਾ, ਬੜੀ ਉੱਚੀ ਸੋਚ ਰੱਖਦੇ ਸੀਗੇ। ਸਿਰਫ ਕੁਝ ਗੱਲਾਂ ਕਰਦੇ ਸੀ, ਸਿਰਫ ਤੋਲ ਕੇ, ਮਿਣ ਕੇ, ਮਿੱਥ ਕੇ ਵੀ ਸਿਰਫ ਮੈਂ ਆਹੀ ਗੱਲ ਕਰਨੀ ਹੈਗੀ ਆ। ਉਹਨਾਂ ਦੀ ਹਰ ਗੱਲ ਦੇ ਵਿੱਚ, ਹਰ ਲਫ਼ਜ਼ ਦੇ ਵਿੱਚ ਵਜ਼ਨ ਹੋਇਆ ਕਰਦਾ ਸੀ। ਉਹਨਾਂ ਨੇ ਮਿੱਥਿਆ ਹੋਇਆ ਸੀਗਾ, ਜੋ ਉਹਨਾਂ ਕੀਤਾ ਉਹਦੇ ਤੋਂ ਸੰਤੁਸ਼ਟ ਸੀਗੇ। ਜੋ ਕੌਮ ਦੀ ਸੇਵਾ ਉਹ ਕਰ ਗਏ, ਉਹਦਾ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਉਹਦੇ ਸੰਬੰਧ ਦੇ ਵਿੱਚ ਕੋਈ ਦਿੱਕਤ ਨਹੀਂ ਸੀ। ਜੋ ਕੀਤਾ ਉਹਨਾਂ ਨੇ ਉਹ ਕੌਮ ਦੀ ਖਾਤਰ ਕੀਤਾ, ਕੌਮ ਦੇ ਭਵਿੱਖ ਦੀ ਖਾਤਰ ਕੀਤਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਦੋਂ ਜਗਤ ਨਾਰਾਇਣ ਦੇ ਕੇਸ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ, ਸੋ ਉਸ ਵੇਲੇ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਜਿਹੜਾ ਭਾਰਤੀ ਜਹਾਜ਼ ਅਗਵਾ ਕਰਕੇ ਉਹਨੂੰ ਪਾਕਿਸਤਾਨ ਦੇ ਵਿੱਚ ਲੈ ਗਏ ਸੀਗੇ। ਸੋ ਉਸ ਦੀ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ, ਉਸ ਵਿਅਕਤੀ ਨੇ, ਉਸ ਸੂਝਵਾਨ ਸ਼ਖਸੀਅਤ ਨੇ, ਧੰਨ ਉਹਨਾਂ ਦਾ ਜਿਗਰਾ ਹੈਗਾ, ਧੰਨ ਉਹਨਾਂ ਦਾ ਸਬਰ ਹੈਗਾ। ਕਿੰਨੀ ਸ਼ਿੱਦਤ ਦੇ ਨਾਲ ਉਹਨਾਂ ਨੇ ਆਪਣੀ ਕੌਮ ਦਾ ਜਿਹੜਾ ਸਿਰ ਉੱਚਾ ਕਰਕੇ ਸੋਚਾ ਰੱਖਿਆ। ਉਸ ਮੁਲਕ ਦੇ ਵਿੱਚ, ਬੇਗਾਨੇ ਮੁਲਕ ਦੇ ਵਿੱਚ ਜਿਹੜੇ ਉਹਨਾਂ ਨੇ ਰਹਿ ਕੇ ਫਿਰ ਵੀ ਜਿਹੜਾ ਹੈਗਾ ਸਾਡੀ ਕੌਮ ਨੂੰ ਜਿਹਦਾ ਸਿੱਧਤ ਕੀਤਾ ਹੈਗਾ, ਸਾਨੂੰ ਉਸ ਤੋਂ ਸਿੱਖਿਆ ਮਿਲਦੀ ਹੈਗੀ ਆ। ਦੂਸਰੀ ਜਿਹੜੀ ਗੱਲ, ਆਪਾਂ ਪਾਕਿਸਤਾਨ ਦੀ ਧਰਤੀ ਗੱਲ ਕਰਦੇ ਹੈਗੇ ਆ। ਉਸ ਧਰਤੀ ਦੇ ਉੱਤੇ ਜਿੱਥੇ ਭਾਈ ਗਜਿੰਦਰ ਸਿੰਘ ਉਹਨਾਂ ਨੇ ਬਹੁਤ ਲੰਮਾ ਸਮਾਂ ਬਿਤਾਇਆ ਹੈਗਾ, ਉਸੇ ਇੱਕ ਗੁਰਦੁਆਰਾ ਸਾਹਿਬ ਹੈਗਾ ਸਿੰਘਾਂ ਸਿੰਘਣੀਆਂ ਦਾ, ਮੀਰ ਮੰਨੂ ਦੀ ਜੇਲ੍ਹ ਦੇ ਵਿੱਚ, ਜਿੱਥੇ ਸਾਡੀਆਂ ਬੀਬੀਆਂ ਨੇ ਸਭਾ ਮਣ ਦੇ ਪੀਸੇ ਸੀਗੇ। ਉਸ ਜੇਲ੍ਹ ਦੇ ਵਿੱਚ ਇੱਕ ਬੀਬੀ, ਉਹਦੇ ਗਲ ਦੇ ਵਿੱਚ ਬੱਚੇ ਦੇ ਟੋਟੇ ਕਰਕੇ ਪਾਏ ਹੋਏ ਸੀਗੇ। ਉਹ ਬੀਬੀ, ਜਿਹੜੇ ਸੇਵਾਦਾਰ ਸਿਪਾਹੀ, ਮੁਸਲਮਾਨ ਸਿਪਾਹੀ ਜਿਹੜੇ ਉੱਤੇ ਪਹਿਰੇ ਦੇ ਉੱਤੇ ਲੱਗੇ ਹੋਏ ਸੀਗੇ, ਉਹਨਾਂ ਨੂੰ ਆਵਾਜ਼ ਮਾਰੀ ਤੇ ਆਵਾਜ਼ ਮਾਰ ਕੇ ਬੀਬੀ ਕਹਿੰਦੀ ਵੀ ਗੱਲ ਸੁਣਿਓ। ਉਹ ਕਹਿੰਦੇ ਵੀ ਚਲੋ ਵਿਚਾਰੀ ਨੂੰ ਪਿਆਸ ਲੱਗੀ ਹੋਊਗੀ, ਪਾਣੀ ਦੀ ਜ਼ਰੂਰਤ ਹੋਊਗੀ, ਚਲ ਅਸੀਂ ਤਾਂ ਕਰਿੰਦੇ ਹੈਗੇ ਆ, ਇਹ ਵਿਚਾਰੀ ਇਸ ਵੇਲੇ ਪਾਣੀ ਤੋਂ ਬਿਨਾਂ ਤੜਫਦੀ ਹੈਗੀ, ਇਹਨੂੰ ਅਸੀਂ ਪਾਣੀ ਦਾ ਘੁੱਟ ਪਿਲਾ ਦਈਏ। ਉਹ ਜਦੋਂ ਸਿਪਾਹੀ ਉਸ ਬੀਬੀ ਦੇ ਕੋਲ ਗਏ, ਉਹ ਬੀਬੀ ਕਹਿੰਦੀ ਜਿਹੜੇ ਬੱਚੇ ਦੇ ਟੋਟੇ ਮੇਰੇ ਗਲ ਦੇ ਵਿੱਚ ਪਾਏ ਹੋਏ ਹੈਗੇ ਆ, ਇਹ ਮੇਰੇ ਬੱਚੇ ਦੇ ਨਹੀਂ ਹੈਗੇ, ਇਹ ਕਿਸੇ ਦੂਸਰੀ ਮਾਂ ਦੇ ਬੱਚੇ ਦੇ ਮੇਰੇ ਗਲ ਦੇ ਵਿੱਚ ਟੋਟੇ ਪਾਤੇ ਹੈਗੇ ਆ। ਉਸ ਮਾਂ ਨੂੰ ਲੱਭੋ, ਉਹਦੀਆਂ ਆਂਦਰਾਂ ਤੜਫਦੀਆਂ ਹੋਣਗੀਆਂ, ਇਹ ਬੱਚੇ ਦੇ ਟੋਟੇ ਉਸ ਮਾਂ ਦੇ ਗਲ ਵਿੱਚ ਜਾ ਕੇ ਪਾਓ ਤੇ ਮੇਰੇ ਜਿਹੜੇ ਬੱਚੇ ਦੇ ਟੋਟੇ ਉਹ ਮੇਰੇ ਗਲ ਦੇ ਵਿੱਚ ਲਿਆ ਕੇ ਪਾ ਦਿਓ। ਤਾਂ ਉਹ ਜਿਹੜੇ ਸਿਪਾਹੀ ਸੀਗੇ, ਉਹਨਾਂ ਦੀਆਂ ਤਾਹਾਂ ਨਿਕਲ ਗਈਆਂ। ਉਹ ਕਹਿੰਦੇ ਇਸ ਕੌਮ ਨੂੰ ਕੋਈ ਨਹੀਂ ਮਾਰ ਸਕਦਾ ਜਿਸ ਕੌਮ ਦੀਆਂ ਮਾਵਾਂ ਇੰਨੀਆਂ ਬਹਾਦਰ ਹੋਣ, ਇੰਨੀਆਂ ਤਕੜੀਆਂ ਹੋਣ, ਇੰਨੀਆਂ ਸਬਰ ਵਾਲੀਆਂ ਹੋਣ, ਇੰਨੀਆਂ ਜਿਗਰੇ ਵਾਲੀਆਂ ਹੋਣ। ਸੋ ਅਸੀਂ ਉਹਨਾਂ ਮਾਵਾਂ ਦੇ ਜਿਹੜੇ ਸੁਪੁੱਤਰ ਹੈਗੇ ਆ, ਜਿਨ੍ਹਾਂ ਨੇ ਸਾਨੂੰ ਅੱਜ ਤੱਕ ਆਪਣੀ ਕੌਮ ਦੀ ਖਾਤਰ ਸ਼ਹਾਦਤਾਂ ਪਾਉਣ ਦੇ ਲਈ ਬਰਕਰਾਰ ਰੱਖਿਆ ਹੈਗਾ। ਕੌਮਾਂ ਕਦੇ ਵੀ ਘੱਲੂ ਘਾਰਿਆਂ ਦੇ ਨਾਲ, ਸ਼ਹਾਦਤਾਂ ਦੇ ਨਾਲ ਨਹੀਂ ਮਰਦੀਆਂ। ਕੌਮਾਂ ਉਦੋਂ ਮਰਦੀਆਂ ਹੈਗੀਆਂ ਜਦੋਂ ਕੌਮ ਦਾ ਖੂਨ ਠੰਡਾ ਹੋਵੇ। ਸੋ ਆਪਾਂ ਉਸ ਖੂਨ ਨੂੰ ਗਰਮ ਕਰਨ ਦੇ ਲਈ, ਗਰਮ ਰੱਖਣ ਦੇ ਲਈ ਆਪਾਂ ਇਹ ਸ਼ਹੀਦਾਂ ਦੇ ਜਿਹੜੇ ਆਪਣੇ ਦਿਨ ਜਿਹੜੇ ਮਨਾਉਂਦੇ ਹੈਗੇ ਆ, ਆਪਾਂ ਆਪਣੇ ਖੂਨ ਨੂੰ ਗਰਮ ਰੱਖ ਕੇ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੀ ਕੌਮ ਦੀ ਖਾਤਰ, ਆਪਣੇ ਧਰਮ ਦੀ ਖਾਤਰ,
ਆਪਣੇ ਧਰਮ ਸਥਾਨਾਂ ਦੀ ਖਾਤਰ ਜੇ ਸਿਰ ਵਾਰਨੇ ਪਏ ਤਾਂ ਅੱਗੇ ਵੱਧ ਕੇ ਵਾਰਦੇ ਰਹੇ ਹੈਗੇ ਹਾਂ ਤੇ ਅੱਗਾਂ ਵੀ ਵਾਰਦੇ ਰਹਾਂਗੇ, ਪਰ ਉਦੋਂ ਤੱਕ ਵਾਰਦੇ ਰਹਾਂਗੇ ਜਦੋਂ ਅਸੀਂ ਜਿਹੜਾ ਆਪਣਾ ਦੇਸ਼ ਖਾਲਿਸਤਾਨ ਨਹੀਂ ਬਣਾ ਲੈਂਦੇ, ਕਿਉਂਕਿ ਉਸ ਮੁਲਕ ਦੇ ਵਿੱਚ ਹੀ ਸਾਡਾ ਜਿਹੜਾ ਹੈਗਾ ਗੁਜ਼ਾਰਾ ਹੋਣਾ ਹੈਗਾ, ਜਦੋਂ ਆਪਣੇ ਰਾਜ ਦੇ ਵਿੱਚ ਹੀ ਅਸੀਂ ਜਿਹੜਾ ਆਪਣੇ ਤਰੀਕੇ ਦੇ ਨਾਲ ਜੀ ਸਕਾਂਗੇ। ਅੱਜ ਤੇ ਅਸੀਂ ਗੁਲਾਮੀ ਦੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਖਿਆ ਕਰਦੇ ਸੀ ਕਿ ਸਿੰਘੋ ਆਪਾਂ ਗੁਲਾਮ ਹੈ, ਆਪਾਂ ਦੂਜੇ ਦਰਜੇ ਦੇ ਸ਼ਹਿਰੀ ਹਾਂ। ਆਪਾਂ ਨੂੰ ਜਦੋਂ ਜਿੰਨਾ ਚਿਰ ਆਪਾਂ ਬਰਾਬਰ ਦੇ ਸ਼ਹਿਰੀ ਨਹੀਂ ਬਣਦੇ, ਉਹਨਾਂ ਨੇ ਭਾਵੇਂ ਕਹਿ ਦਿੰਦੇ ਆ ਕਿ ਸੰਤਾਂ ਨੇ ਖਾਲਿਸਤਾਨ ਨਹੀਂ ਸੀ ਮੰਗਿਆ, ਪਰ ਉਹ ਵਾਰ-ਵਾਰ ਸਾਨੂੰ ਇਹ ਯਾਦ ਕਰਾਉਂਦੇ ਸੀ ਕਿ ਸਿੰਘੋ ਆਪਾਂ ਇਸ ਮੁਲਕ ਦੇ ਵਿੱਚ ਗੁਲਾਮ ਆ। ਗੁਲਾਮੀ ਦਾ ਜਿਹੜਾ ਜੂਲਾ ਆਪਾਂ ਗਲੋਂ ਲਾਉਣਾ ਹੈਗਾ ਤੇ ਆਜ਼ਾਦੀ ਪ੍ਰਾਪਤ ਕਰਨੀ ਹੈਗੀ ਆ। ਸੋ ਇਹਨਾਂ ਗੱਲਾਂ ਨੂੰ ਆਪਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈਗਾ। ਦੂਸਰਾ, ਅੱਜ ਦਾ ਜਿਹੜਾ 4 ਜੁਲਾਈ ਦਾ ਦਿਹਾੜਾ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈਗਾ। 4 ਜੁਲਾਈ 1925 ਤੇ 4 ਜੁਲਾਈ 1955 ਉਹ ਦਿਨ ਨੂੰ ਯਾਦ ਕਰੋ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਤੋਂ 8 ਸਾਲ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਪੁਲਿਸ ਨੇ, ਭਾਰਤੀ ਅਮਲੇ ਫੈਲੇ ਨੇ ਹਮਲਾ ਕੀਤਾ ਸੀ। ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਦੋਂ ਕਿ ਜਿਹੜਾ ਮੋਰਚਾ ਚੱਲ ਰਿਹਾ ਸੀਗਾ ਉਸ ਵੇਲੇ ਪੰਜਾਬੀ ਸੂਬੇ ਦਾ ਮੋਰਚਾ, ਉਹਦੇ ਸੰਬੰਧੀ ਜੋ ਕਾਰ ਵਿਹਾਰ ਉੱਤੇ ਦੀਵਾਨ ਸੱਜ ਰਿਹਾ ਸੀ, ਚੱਲ ਰਿਹਾ ਸੀ, ਉਹਦੇ ਉੱਤੇ ਹਮਲਾ ਕਰਕੇ ਅਥਰੂ ਗੈਸ ਦੇ ਨਾਲ ਸੱਟ ਕੇ ਉੱਥੋਂ ਬਹੁਤ ਸਾਰੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸੀਗੀਆਂ, ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਸੀਗੀਆਂ। ਇੱਥੋਂ ਤੱਕ ਕਿ ਉਸ ਵੇਲੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਰੈਸਟ ਕੀਤਾ ਗਿਆ ਸੀਗਾ 1955 ਦੇ ਵਿੱਚ। ਉਦੋਂ ਤੋਂ ਲਾ ਕੇ ਸਾਡੀ ਕੌਮ ਜਿਹੜੀ ਪਹਿਲੋਂ ਪੰਜਾਬੀ ਸੂਬੇ ਲਈ ਜੂਝਦੀ ਸੀ, ਪੰਜਾਬੀ ਸੂਬੇ ਤੋਂ ਪੰਜਾਬੀ ਸੂਬੀ ਜਿਹੜੀ ਬਣ ਗਈ ਜਦੋਂ, ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ 1984 ਦੇ ਘੱਲੂ ਘਾਰੇ ਨੂੰ ਆਪਾਂ ਸਾਰਿਆਂ ਨੂੰ ਪਤਾ ਹੈਗਾ, ਤਾਂ ਉਸ ਤੋਂ ਬਾਅਦ ਤੇ ਜਿਹੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਵੇਂ ਆਖਿਆ ਸੀਗਾ ਕਿ ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਭਾਰਤੀ ਫੌਜਾਂ ਦਾ ਪੈਰ ਪਿਆ, ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਉਸ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਜੂਝਦਿਆਂ ਹੋਇਆਂ ਆਪਣੀ ਕੌਮ ਨੇ ਬਹੁਤ ਹੀ ਸ਼ਹਾਦਤਾਂ ਦਿੱਤੀਆਂ ਹੈਗੀਆਂ। 84 ਤੋਂ ਲੈ ਕੇ ਅੱਜ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੀ ਕੌਮ ਜਿਹੜੀ ਸ਼ਹਾਦਤਾਂ ਪਾ ਚੁੱਕੀ ਹੈਗੀ ਆ। ਸੋ ਉਹਨਾਂ ਸ਼ਹਾਦਤਾਂ ਦਾ ਸਦਕਾ ਅੱਜ ਆਪਾਂ ਜਿਹੜਾ ਹੈਗਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਿਹੜਾ ਆਪਣਾ ਸਿਰ ਉੱਚਾ ਕਰਕੇ ਇੱਕ ਫਖਰ ਦੇ ਨਾਲ ਕਹਿੰਦੇ ਆ ਵੀ ਅਸੀਂ ਆਪਣੇ ਘਰ ਬਣਾਉਣ ਦੇ ਲਈ ਇੰਨੇ ਸਿਰ ਦਿੱਤੇ ਹੈਗੇ ਆ। ਪਹਿਲੋਂ ਅਸੀਂ ਭਾਰਤ ਦੀ ਆਜ਼ਾਦੀ ਦੇ ਲਈ ਆਪਣੀਆਂ ਕਹਿੰਦੇ ਜੀ 90% ਅਸੀਂ ਸ਼ਹਾਦਤਾਂ ਦਿੱਤੀਆਂ ਸੀ, ਪਰ ਅਸੀਂ ਫਿਰ ਵੀ ਆਜ਼ਾਦ ਨਹੀਂ ਹੋਏ। ਉਸ ਮੁਲਕ ਦੇ ਜਿਹੜੇ ਵੱਧ ਗਿਣਤੀ ਦੇ ਲੋਕ, ਹਿੰਦੂ ਭਾਈਚਾਰਾ ਜਿਹੜਾ ਉਹ ਆਜ਼ਾਦ ਹੋਇਆ ਸੀ, ਪਰ ਸਿੱਖ ਆਜ਼ਾਦ ਹੋ ਕੇ ਵੀ ਗੁਲਾਮ ਹੋ ਗਏ ਸੀਗੇ। ਪਹਿਲੋਂ ਕਾਲੇ ਅੰਗਰੇਜ਼ਾਂ ਦੇ ਗੁਲਾਮ ਸੀ, ਉਸ ਤੋਂ ਬਾਅਦ ਕਾਲੇ ਅੰਗਰੇਜ਼ਾਂ ਦੇ ਕਾਲਿਆਂ ਦੇ ਭਾਰਤੀ ਹਿੰਦੂ ਤਵੀਆਂ ਦੇ ਜਿਹੜੇ ਗੁਲਾਮ ਹੋ ਕੇ ਰਹਿ ਗਏ ਹੈਗੇ ਆ। ਸੋ ਇਹਨਾਂ ਜ਼ਰੂਰ ਆਪਾਂ ਆਖਾਂਗੇ ਅਖੀਰ ਦੇ ਵਿੱਚ ਮੈਂ ਇਹ ਆਖਾਂਗਾ ਕਿ ਰਾਤ ਭਾਵੇਂ ਕਿਤਨੀ ਵੀ ਲੰਮੇਰੀ ਕਿਉਂ ਨਾ ਹੋਵੇ, ਰਾਤ ਭਾਵੇਂ ਕਿਤਨੀ ਵੀ ਲੰਮੇਰੀ ਕਿਉਂ ਨਾ ਹੋਵੇ, ਸੂਰਜ ਨੇ ਆਖਰ ਨੂੰ ਚੜ੍ਹਨਾ ਹੀ ਚੜ੍ਹਨਾ ਹੈ। ਇਹ ਕੌਮ ਦੇ ਦੁਸ਼ਮਣੋਂ, ਇਹ ਸਾਡੇ ਵਤਨ ਦੇ, ਸਾਡੇ ਪੰਜਾਬ ਦੇ ਵੈਰੀਓ, ਕਿੰਨਾ ਵੀ ਤੁਸੀਂ ਜ਼ੋਰ ਲਾ ਲਓ, ਜਿੰਨਾ ਵੀ ਜੋ ਤੁਹਾਤੋਂ ਲੱਗਦਾ ਲਗਾ ਲਓ, ਖਾਲਿਸਤਾਨ ਤਾਂ ਇੱਕ ਦਿਨ ਬਣਨਾ ਹੀ ਬਣਨਾ ਹੈ, ਬਣਨਾ ਹੀ ਬਣਨਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਮਾਨ, ਸਪੋਕਸਪਰਸਨ ਅੰਟੀਰੀਓ ਗੁਰਦੁਆਰਾ ਕਮੇਟੀ, ਜਿਨ੍ਹਾਂ ਨੇ ਦੋਨਾਂ ਹੀ ਸਿੰਘਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਹਿਲਾਂ ਵੀ ਬੁਲਾਰਿਆਂ ਨੇ ਦੱਸਿਆ ਹੈ ਕਿ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ, ਜਿਨ੍ਹਾਂ ਨੇ 1981 ਦੇ ਵਿੱਚ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਲਾਲਾ ਜਗਤ ਨਾਰਾਇਣ ਦੇ ਕਤਲ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੀ ਰਿਹਾਈ ਲਈ, ਉਹਨਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਇੱਕ ਗੇਂਦ ਨਾਲ ਭਾਈ ਸਾਹਿਬ ਉਹਨਾਂ ਨਾਲ ਕਈ ਵਾਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਣਾ ਕਿ ਇੱਕ ਜਿਹੜੀ ਗੇਂਦ ਜਿਹੜੀ ਖਿਡੌਣਾ ਹੁੰਦਾ ਬੱਚਿਆਂ ਦਾ,
ਉਹਦੇ ਨਾਲ ਭਾਈ ਸਾਹਿਬ ਨੇ ਆਪਣੇ ਸਾਥੀਆਂ ਸਮੇਤ ਉਹ ਜਿਹੜਾ ਜਹਾਜ਼ ਹੈ ਉਹਨੂੰ ਅਗਵਾ ਕੀਤਾ ਸੀ ਇੰਡੀਅਨ 에ਅਰਲਾਈਨਸ ਦਾ, ਔਰ ਉਹਨੂੰ ਲਾਹੌਰ ਲੈ ਗਏ ਸੀ। ਔਰ ਭਾਈ ਸਾਹਿਬ ਦੇ ਨਾਲ ਕਈ ਸਾਥੀ ਵੀ ਸਨ। 1981 ਤੋਂ ਲੈ ਕੇ ਉਹਨਾਂ ਨੇ ਕਈ ਸਾਲ ਲਾਹੌਰ ਦੇ ਵਿੱਚ, ਹੋਰ ਸ਼ੇਖੂਪੁਰਾ ਦੇ ਵਿੱਚ ਕਾਫੀ ਚਿਰ ਜੇਲ੍ਹਾਂ ਕੱਟੀਆਂ ਪਾਕਿਸਤਾਨ ਦੇ ਵਿੱਚ। ਔਰ ਉਪਰੰਤ ਰਿਹਾਈ ਤੋਂ ਬਾਅਦ ਜਦੋਂ ਕਿ ਉਹਨਾਂ ਦੇ ਨਾਲ ਦੇ ਕਈ ਸਾਥੀ ਵਾਪਸ ਜਾਂ ਇੰਡੀਆ ਚਲੇ ਗਏ ਜਾਂ ਬਾਹਰਲੇ ਦੇਸ਼ਾਂ ਵਿੱਚ ਆ ਗਏ, ਪਰ ਭਾਈ ਸਾਹਿਬ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਰਹਿ ਕੇ ਹੀ ਕੌਮ ਦੀ ਸੇਵਾ ਹੋਰ ਕਰਨ ਦਾ ਜਿਹੜਾ ਸੰਕਲਪ ਸੀ ਉਹ ਕੀਤਾ, ਔਰ ਉੱਥੇ ਰਹਿ ਕੇ ਹੀ ਤਾਉਮਰ ਜੋ ਕੌਮ ਦੀ ਸੇਵਾ ਨਿਭਾਈ। ਸੋ ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਆਪਾਂ ਜਿੱਥੇ ਇਕੱਤਰ ਹੋਏ ਹਾਂ, ਮੈਂ ਹੁਣ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਬੋਪਰ ਆਏ, ਜੋ ਬਹੁਤ ਉਹਨਾਂ ਨਾਲ ਮਿਲਦੇ ਜੁਲਦੇ ਵੀ ਰਹੇ ਨੇ, ਕਾਫੀ ਸਾਲਾਂ ਤੋਂ ਪਾਕਿਸਤਾਨ ਜਾਂਦੇ ਰਹੇ ਨੇ ਜਥਾ ਲੈ ਕੇ, ਔਰ ਉੱਥੇ ਕਾਫੀ ਚੰਗੇ ਸੰਬੰਧ ਸਨ ਉਹਨਾਂ ਦੇ। ਭਾਈ ਸਾਹਿਬ ਭਾਈ ਗਜਿੰਦਰ ਸਿੰਘ ਨਾਲ ਦਲ ਖਾਲਸਾ ਜਥੇਬੰਦੀ ਵੱਲੋਂ ਉਸ ਕੁਝ ਸਮੇਂ ਲਈ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਬੋਪਰ ਆਏ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੇ ਖੇਤ। ਧੰਨ ਧੰਨ ਸਾਹਿਬ ਸਤਿਗੁਰੂ ਚਵਰ ਤਖਤ ਦੇ ਮਾਲਕ ਜੁਗ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਗੁਰੂ ਪਿਆਰੀ ਸੰਗਤ ਜੀ, ਗੱਜ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शहीद की जो मौत है वो कौम की हजात है, हजात तो हजात जहाँ मौत भी हजात है। ਆਪਾਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਨ ਦੇ ਲਈ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਏ ਹਾਂ। ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਜਲਾ ਵਤਨ ਯੋਧੇ, ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਇੱਕ ਖਿਤਾਬ ਹੋਇਆ, ਔਰ ਜਿਸ ਤਰ੍ਹਾਂ ਸਾਡੇ ਵੀਰਾਂ ਨੇ ਦੱਸਿਆ ਹੈ ਕਿ ਬਹੁਤ ਤਕੜੇ ਲਿਖਾਰੀ ਸਨ, ਵਿਦਵਾਨ ਸਨ, ਔਰ ਕੌਮ ਦਾ ਦਰਦ ਜਿਹੜਾ ਹੈ ਤਕਰੀਬਨ 53 ਸਾਲ ਜਿਹੜਾ ਹੈ ਆਪਣੇ ਦਿਲ ਦੇ ਵਿੱਚ ਸਮੋ ਕੇ ਕੌਮ ਦੇ ਲਈ ਕੁਰਬਾਨੀ ਕਰਦੇ ਹੋਏ ਉਹ ਇਸ ਫਾਨੀ ਦੁਨੀਆ ਨੂੰ ਅੱਜ ਤੋਂ 1 ਸਾਲ ਪਹਿਲਾਂ ਅਲਵਿਦਾ ਕਹਿ ਗਏ ਸੀਗੇ, ਔਰ ਮੈਂ ਸਮਝਦਾ ਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਆਪਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ ਹੈ, ਭਾਈ ਭਗਤ ਸਿੰਘ ਹੁਣਾਂ ਨੇ, ਔਰ ਇਹ ਉਸ ਪਰਿਵਾਰ ਦੇ ਵਿੱਚੋਂ ਹਨ ਜਿਨ੍ਹਾਂ ਨੇ ਕੌਮ ਦੀ ਆਨ ਸ਼ਾਨ ਦੇ ਲਈ, ਕੌਮ ਦਾ ਝੰਡਾ 4 ਪੈਰ ਹੋਰ ਉੱਚਾ ਕਰਨ ਦੇ ਲਈ ਕੁਰਬਾਨੀ ਕੀਤੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਔਰ ਕੌਮੀ ਸ਼ਹੀਦ, ਉਹਨਾਂ ਦੇ ਪੋਤਰੇ ਲੱਗਦੇ ਹਨ। ਇਹਨਾਂ ਦੇ ਪਿਤਾ ਜੀ, ਇਹਨਾਂ ਦੇ ਦਾਦਾ ਜੀ ਭਾਈ ਜਗੀਰ ਸਿੰਘ, ਉਹਨਾਂ ਨੇ ਵੀ ਕੌਮ ਦੇ ਲਈ ਬੜੀ ਕੁਰਬਾਨੀ ਕੀਤੀ ਹੈ, ਔਰ ਇਹਨਾਂ ਦੇ ਪਿਤਾ ਜੀ ਨੂੰ ਵੀ ਮੈਂ ਕਹਿੰਦਾ ਕਿ ਸ਼ਹੀਦ ਕੀਤਾ ਗਿਆ ਉਸੇ ਹੀ, ਕਿਉਂਕਿ ਭਾਈ ਗਜਿੰਦਰ ਸਿੰਘ ਨੂੰ ਹਾਰਟ ਅਟੈਕ ਦੀ ਮਾਮੂਲੀ ਜਿਹੀ ਪ੍ਰੋਬਲਮ ਆਈ ਤੇ ਉਹਨਾਂ ਦੀ ਸੱਜੀ ਬਾਂਹ ਦੇ ਵਿੱਚ ਜਿਹੜਾ ਹੈ ਸਟੰਟ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਆਦਾ ਕਿ ਦਿਲ ਜਿਹੜਾ ਹੈ ਖੱਬੇ ਪਾਸੇ ਹੁੰਦਾ ਹੈ, ਹਮੇਸ਼ਾ ਹੀ ਡਾਕਟਰ ਖੱਬੇ ਪਾਸਿਓਂ ਜਿਹੜਾ ਹੈ ਸਟੰਟ ਪਾਉਂਦੇ ਹਨ, ਪਰ ਜਾਣ ਬੁੱਝ ਕੇ ਜਿਹੜਾ ਹੈ ਉਹਨਾਂ ਨੂੰ ਤਕਲੀਫ ਦੇ ਕੇ ਜਿਹੜਾ ਇਹ ਕੁਛ ਕੀਤਾ ਗਿਆ। ਤਕਰੀਬਨ 18-20 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਕੌਮ ਦੇ ਲਈ ਹਾਂ ਦਾ ਨਾਅਰਾ ਮਾਰਨ ਦੇ ਲਈ ਇਸ ਸੰਘਰਸ਼ ਦੇ ਨਾਲ ਜੁੜ ਗਏ। ਤੇ ਫਿਰ 1981 ਦੇ ਵਿੱਚ ਜਦੋਂ ਕੌਮ ਦੇ ਲਈ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਪਾਂਡੇ ਭਰਾਵਾਂ ਨੇ ਜਹਾਜ਼ ਗਵਾਹ ਕਰ ਲਿਆ ਤੇ ਉਹਨਾਂ ਨੂੰ ਵਜ਼ੀਰੀਆਂ ਮਿਲ ਗਈਆਂ, ਤੇ ਕਹਿੰਦੇ ਵੀ ਅਸੀਂ ਕਿਉਂ ਨਹੀਂ ਕਰ ਸਕਦੇ, ਸਾਡਾ ਕੌਮ ਦਾ ਬਾਬੇ ਕੌਮ ਜਿਹੜਾ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਧੱਕੇ ਨਾਲ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ, ਇੱਕ ਧੱਕੇ ਨਾਲ ਕੇਸ ਪਾ ਦਿੱਤੇ ਹਨ, ਤੇ ਉਹਨਾਂ ਦੀ ਰਿਹਾਈ ਦੇ ਲਈ ਜਿਹੜਾ ਹੈ ਜਹਾਜ਼ ਨੂੰ ਅਗਵਾ ਕਰਕੇ ਜਿਹੜਾ ਹੈ ਲਾਹੌਰ ਦੇ ਵਿੱਚ ਲੈ ਗਏ। ਤੇ ਫਿਰ ਸਾਰਾ ਪਰਿਵਾਰ ਜਿਹੜਾ ਹੈ ਲੰਮਾ ਸਮਾਂ ਉੱਥੇ ਤੰਗੀਆਂ ਪਰੇਸ਼ਾਨੀਆਂ ਦੇ ਵਿੱਚ ਰਿਹਾ ਕੌਮ ਦੇ ਲਈ, ਕਿਉਂਕਿ ਸੂਰਮੇ ਜਿਹੜਾ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਕਦੇ ਲਿਖਿਆ ਸੀ ਕਿ ਜਿਹੜਾ ਕੌਮ ਦੇ ਲਈ ਦਰਦ ਰੱਖਦਾ, ਕੁਰਬਾਨੀਆਂ ਕਰਦਿਆਂ, ਤੇ ਉਹਨੂੰ ਬੜਾ ਕੁਛ ਝੱਲਣਾ ਪੈਂਦਾ। ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ। ਸੋ ਇਹ ਜਿਹੜੀ ਸੇਵਾ ਸੀ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ, ਛੋਟੀ ਜਿਹੀ ਬੱਚੀ ਜਿਹੜੀ ਹੈ ਦਰ ਦਰ ਭਟਕਦੀ ਰਹੀ, ਉਹਨਾਂ ਦੀ ਧਰਮ ਸੁਪਤਨੀ ਉਹ ਦਰ ਦਰ ਭਟਕਦੀ ਰਹੀ, ਇਲਾਜ ਖੁਣੋ ਹੋਰ ਬੜੀਆਂ ਤਰੀਕੀਆਂ ਸੁਣੋ, ਪਰ ਉਹਨਾਂ ਨੇ ਕਿਉਂਕਿ ਦੁਸ਼ਮਣ ਜਿਹੜਾ ਹੈ ਬੜਾ ਤਕੜਾ ਹੈ,
ਉਹ ਲੱਤ ਥੱਲਿਓਂ ਨਹੀਂ ਸੀ ਲੰਘ ਰਹੇ। ਕਹਿੰਦੇ ਹਨ ਕਿ ਟੌੜਾ ਸਾਹਿਬ ਜਿਹੜੇ ਉਹਨਾਂ ਨੇ ਬੜਾ ਜ਼ੋਰ ਲਾਇਆ, ਹੋਰ ਵੀ ਬੜੇ ਲੋਕਾਂ ਨੇ ਲਾਇਆ ਕਿ ਭਾਰਤ ਸਰਕਾਰ ਕਹਿੰਦੀ ਹੈ ਕਿ ਆ ਜਾਓ, ਤੁਹਾਨੂੰ ਵਧੀਆ ਜ਼ਿੰਦਗੀ ਦੇਵਾਂਗੇ, ਪਰ ਉਹ ਕਹਿੰਦੇ ਨਹੀਂ, ਜੀਣਾ ਅਣਖ ਨਾਲ ਤੇ ਮਰਨਾ ਧਰਮ ਲਈ। ਸੋ ਇਹ ਜਿਹੜੀ ਜਜ਼ਬਾ ਸੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਹੈ। 1.25 ਲੱਖ ਸੇਕ ਲੜਾ ਕੇ ਛੋਟੇ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਰਾ ਦਿੱਤਾ, ਵੱਡਿਆਂ ਨੂੰ ਚਮਕੌਰ ਦੀ ਗੜੀ ਦੇ ਵਿੱਚ, ਤੇ ਕਹਿੰਦੇ ਮੈਂ ਵੀ ਉਹਨਾਂ ਦਾ ਹੀ ਵਾਰਸ ਹਾਂ। ਕੀ ਹੋ ਗਿਆ, ਇਹ ਜੇਲ੍ਹਾਂ ਕੀ ਕਰਨਗੇ। 45 ਸਾਲ ਤਕਰੀਬਨ ਜਿਹੜਾ ਹੈ ਜਲਾਵਤਨ ਰਹੇ ਆ। 10 ਸਾਲ ਕੌਮ ਦੇ ਲਈ ਪੰਜਾਬ ਦੇ ਵਿੱਚ ਸੰਘਰਸ਼ ਕੀਤਾ, ਤੇ ਫਿਰ ਔਰ ਨਾਲ ਦੀ ਨਾਲ ਭਾਈ ਨਿੱਜਰ ਸਾਹਿਬ, ਮੈਂ ਇੱਥੇ ਕਿਉਂਕਿ ਦੋਵਾਂ ਦੀ ਇੱਕੋ ਜਗ੍ਹਾ ਫੋਟੋ ਲੱਗੀ ਹੈ, ਔਰ ਭਾਈ ਨਿੱਜਰ ਨੂੰ, ਭਾਈ ਹਰਦੀਪ ਸਿੰਘ ਨਿੱਜਰ ਨੂੰ ਆਪਣਾ ਪੁੱਤ ਬਣਾਇਆ ਸੀ ਭਾਈ ਜੈਜਿੰਦਰ ਸਿੰਘ ਹੁਣਾਂ ਨੇ 2013 ਦੇ ਵਿੱਚ, ਕਿਉਂਕਿ ਮੈਂ ਲੰਮੇ ਸਮੇਂ ਤੋਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਵਾ ਰਿਹਾ ਸੰਗਤਾਂ ਨੂੰ, ਔਰ 2013 ਦੇ ਵਿੱਚ ਜਿਹੜਾ ਹੈ ਭਾਈ ਨਿੱਜਰ ਜਿਹੜਾ ਮੇਰੇ ਨਾਲ ਜਥੇ ਦੇ ਵਿੱਚ ਗਏ, ਸਾਰੇ ਗੁਰਦੁਆਰਾ ਧਾਮਾਂ ਦੇ ਦਰਸ਼ਨ ਕਰਕੇ ਆਏ। ਬੜੀ ਚੜ੍ਹਦੀ ਕਲਾ ਵਾਲੇ ਸਿੰਘ ਸੀ। ਤੇ ਫਿਰ BC ਦੀਆਂ ਸੰਗਤਾਂ ਨੇ ਜਦੋਂ ਦੇਖਿਆ ਕਿ ਸਿੰਘ ਚੜ੍ਹਦੀ ਕਲਾ ਕੌਮੀ ਜਜ਼ਬਾ ਹੈ, ਤਾਂ ਫਿਰ ਇਹਨਾਂ ਨੂੰ ਪ੍ਰਧਾਨਗੀ ਦਾ ਰੁਤਬਾ ਦਿੱਤਾ। ਤੇ ਆਖਰੀ ਸਪੀਚ ਆਪਾਂ ਸੁਣੀ ਹੈ ਕਿ ਕਿਸ ਤਰ੍ਹਾਂ ਉਹ ਜਿਹੜੀ ਹੈ ਜਦੋਂ ਇਹਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਦੇ ਹਨ ਦੁਸ਼ਮਣ, ਤਾਂ ਫਿਰ ਉਸ ਤੋਂ ਪਹਿਲਾਂ ਵੀ ਜਿਹੜਾ ਹੈ ਕੌਮ ਦੇ ਲਈ ਵੰਗਾਰ ਪਾ ਕੇ ਜਾਂਦੇ ਹਨ ਕਿ ਮਰਨਾ ਧਰਮ ਲਈ ਤੇ ਜਿਉਣਾ ਅਣਖ ਦੇ ਨਾਲ। ਸੋ ਇਹ ਜਿਹੜਾ ਜਜ਼ਬਾ ਆਪਾਂ ਭੁੱਲ ਗਏ ਹਾਂ, ਕਿਉਂਕਿ ਸਾਨੂੰ ਜਿਹੜਾ ਹੈ ਸ਼ਹੀਦੀਆਂ ਥੋੜ੍ਹਾ ਚਿਰ ਯਾਦ ਕਰਦੇ ਹਾਂ ਆਪਾਂ, ਘੰਟਾ 2 ਘੰਟੇ ਯਾਦ ਕਰਨਾ ਹੈ, ਪਰ ਫਿਰ ਸਾਨੂੰ ਉਹ ਹੀ ਜ਼ਿੰਦਗੀ ਜਿਹੜੀ ਹੈ ਚੱਲੀ ਜਾਂਦੀ ਹੈ। ਅਸੀਂ ਇਸ ਤੋਂ ਸੇਧ ਨਹੀਂ ਲੈਂਦੇ। ਬਹੁਤ ਸਾਰੇ ਬੁਲਾਰਿਆਂ ਨੇ ਗੱਲ ਕੀਤੀ ਹੈ, ਭਾਈ ਬਲਕਰਨ ਸਿੰਘ ਹੁਣਾਂ ਨੇ, ਮਾਨ ਸਾਹਿਬ ਨੇ, ਭਗਤ ਸਿੰਘ ਹੁਣਾਂ ਨੇ, ਕਿ ਹੁਣ ਸਮਾਂ ਹੈ ਸਾਨੂੰ ਰਲ ਮਿਲ ਕੇ ਬੈਠਣਾ ਪੈਣਾ। ਸਾਨੂੰ ਕੌਮ ਦੀ ਹੋਣੀ ਨੂੰ ਅੱਗੇ ਰੱਖ ਕੇ ਇਕੱਠੇ ਹੋਣਾ ਪੈਣਾ ਵਾ। ਘੱਟੋ ਘੱਟ ਇੱਕ ਨਹੀਂ ਤਾਂ ਆਪਣੀ ਮੰਜ਼ਿਲ ਨੂੰ ਸਾਹਮਣੇ ਰੱਖ ਕੇ ਇੱਕ ਹੋ ਜਾਈਏ। ਇਸ ਮੁੱਦੇ ਦੇ ਉੱਤੇ ਇਕੱਠੇ ਹੋ ਜਾਈਏ ਕਿ ਸਾਨੂੰ ਦੁਸ਼ਮਣ ਕੋਹ ਕੇ ਮਾਰ ਰਿਹਾ ਹੈ, ਕਦੇ ਪਾਕਿਸਤਾਨ ਦੇ ਵਿੱਚ, ਕਦੇ ਕੈਨੇਡਾ ਦੇ ਵਿੱਚ, ਕਦੇ ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਕਦੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ। ਜੇ ਅਜੇ ਵੀ ਅਸੀਂ ਸੁਹਿਰਦ ਨਹੀਂ ਹੋਏ, ਇਕੱਠੇ ਨਹੀਂ ਹੋਏ ਇਸ ਮੁੱਦੇ ਦੇ ਉੱਤੇ, ਤਾਂ ਸਾਨੂੰ ਉਹਨਾਂ ਨੇ ਭਜਾ ਕੇ ਫਿਰ ਮਾਰਨਾ ਹੈ। ਸਾਡੇ ਵੱਡੇ ਵਡੇਰੇ ਜਿਹੜੇ ਬੜੀ ਅਣਖ ਵਾਲੇ ਸਨ, ਯੋਧੇ ਸਨ, ਕੌਮ ਦੇ ਲਈ ਹਮੇਸ਼ਾ ਹੀ ਮਿਸਲਾਂ ਸੀ, ਆਪਸੀ ਮਤਭੇਦ ਸੀ, ਪਰ ਫਿਰ ਇਕੱਠੇ ਹੋ ਜਾਂਦੇ ਸੀਗੇ ਜਦੋਂ ਵੀ ਕੌਮ ਦੀ ਕਿਤੇ ਹੋਣੀ ਹੁੰਦੀ ਸੀ, ਕੌਮ ਦੇ ਲਈ ਦੁਸ਼ਮਣ ਚੜ੍ਹ ਕੇ ਆਉਂਦਾ ਸੀਗਾ, ਤਾਂ ਫਿਰ ਉਹ ਜਿਹੜੀਆਂ ਕੁਰਬਾਨੀਆਂ ਕਰਨ ਤੋਂ ਫਿਰ ਇੱਕ ਸਾਰਾ ਕੁਝ ਭੁੱਲ ਭੁਲਾ ਕੇ ਇਕੱਠੇ ਹੋ ਜਾਂਦੇ ਸੀਗੇ। ਸਾਨੂੰ ਵੀ ਉਹ ਭਾਵੇਂ ਸਮਾਂ ਲੱਗੇਗਾ, ਇਹ ਨਹੀਂ ਕਹਿੰਦਾ ਮੈਂ ਕਿ ਅੱਜ ਹੋ ਜਾਣਗੇ, ਕੱਲ੍ਹ ਨੂੰ ਹੋ ਜਾਣਗੇ, ਆਉਣ ਵਾਲੇ 10-20 ਸਾਲ ਲੱਗਣਗੇ ਸਾਨੂੰ ਇਕੱਠੇ ਹੋਣ ਲਈ, ਪਰ ਸਾਡੀ ਮੰਜ਼ਿਲ ਜਿਹੜੀ ਹੈ ਬਹੁਤ ਨੇੜੇ ਹੈ। ਇਹ ਤੁਸੀਂ ਨੋਟ ਕਰ ਲਿਓ ਕਿ ਦੁਨੀਆ ਦੀ ਕਚਹਿਰੀ ਦੇ ਵਿੱਚ, ਵਾਈਟ ਹਾਊਸ ਤੱਕ ਸਾਡੀ ਗੱਲ ਪਹੁੰਚ ਗਈ ਹੈ ਕਿ ਅਸੀਂ ਕੀ ਚਾਹੁੰਦੇ ਹਾਂ, ਰਾਜ ਭਾਗ ਚਾਹੁੰਦੇ ਹਾਂ। ਉਹ ਸਾਡਾ ਖੁੱਸਿਆ ਰਾਜ ਜਿਹੜਾ 47 ਦੇ ਵਿੱਚ ਧੋਖੇ ਨਾਲ ਸਾਡੇ ਨਾਲ ਲੈ ਲਿਆ ਸੀਗਾ, ਅਸੀਂ ਉਸ ਰਾਜ ਭਾਗ ਦੀ ਮੰਗ ਕਰ ਰਹੇ ਹਾਂ, ਔਰ ਸਾਨੂੰ ਮਿਲਣ ਦੇ ਲਈ ਤਿਆਰ ਆ, ਪਰ ਸਾਡੀ ਏਕਤਾ, ਸਾਡਾ ਇਤਫਾਕ ਜਿਹੜਾ ਹੈ ਉਹ ਬਹੁਤ ਜ਼ਰੂਰੀ ਆ। ਸੋ ਮੈਂ ਦਲ ਖਾਲਸਾ ਵੱਲੋਂ ਮੇਰੀ ਡਿਊਟੀ ਲਾਈ ਸੀ ਕਿ ਆਪ ਜੀ ਦਾ ਧੰਨਵਾਦ ਕਰਾਂ, ਸੰਗਤਾਂ ਨੂੰ, ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂ। ਭਾਈ ਪਰਮਜੀਤ ਸਿੰਘ ਜੀ ਮਾਨ ਧਾਮੀ ਸਾਹਿਬ, ਭਾਈ ਹਰਵਿੰਦਰ ਸਿੰਘ, ਭਾਈ ਗਗਨਦੀਪ ਸਿੰਘ, ਔਰ ਜਿੰਨੇ ਵੀ ਸਿੰਘ ਇਸ ਸੰਘਰਸ਼ ਦੇ ਨਾਲ ਜੁੜੇ ਹਨ, ਸਾਰਿਆਂ ਵੱਲੋਂ, ਜਿੱਥੇ ਮੈਂ ਅੰਟਾਰੀਅਸ ਗੁਰਦੁਆਰਾ ਕਮੇਟੀ ਦਾ, ਸਮੁੱਚੇ ਪ੍ਰਬੰਧਕ ਦਾ, ਔਰ ਭਾਈ ਭਗਤ ਸਿੰਘ ਮਾਨ ਸਾਹਿਬ, ਦਿਓਲ ਸਾਹਿਬ ਬੈਠੇ ਹਨ, ਔਰ ਜਿੰਨੇ ਵੀ ਇੱਥੇ ਸਾਡੇ ਵੀਰ ਇੱਥੇ ਆਏ ਹਨ, ਔਰ ਨਾਲ ਦੀ ਨਾਲ ਰੀਗਨ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਨ ਦੇ ਲਈ ਸਮਾਂ ਬਣਾਇਆ ਹੈ, ਇਸ ਅਸਥਾਨ ਦੇ ਉੱਤੇ ਸੇਵਾ ਕਰਨ ਦਾ ਬਲ ਬਖਸ਼ਿਆ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਆਪ ਸੰਗਤਾਂ ਦੀ ਹਾਜ਼ਰੀ ਗੁਰੂ ਪ੍ਰਵਾਨ ਕਰੇ, ਚੱਲਿਆ ਕਦਮ ਕਦਮ ਲੇਖੇ ਦੇ ਵਿੱਚ ਲੱਗੇ। ਔਰ ਭਾਈ ਗਜਿੰਦਰ ਸਿੰਘ ਦੀ ਹਮੇਸ਼ਾ ਹੀ ਇੱਕ ਖੁਆਇਸ਼ ਰਹੀ ਸੀ ਕਿ ਅਸੀਂ ਕੌਮੀ ਘਰ ਦੇ ਲਈ ਇਕੱਠੇ ਹੋਈਏ। ਅਸੀਂ ਉਸ ਮੰਜ਼ਿਲ ਨੂੰ ਪਾਉਣ ਦੇ ਲਈ ਹਮੇਸ਼ਾ ਹੀ, ਕਿਉਂਕਿ ਸਾਰੇ ਹੀ ਜਥੇਬੰਦੀਆਂ ਵਾਲੇ ਉਹਨਾਂ ਦਾ ਸਤਿਕਾਰ ਕਰਦੇ ਸੀਗੇ, ਸਾਰੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਸੀਗੇ, ਔਰ ਬੜੀ ਇੱਕ ਚੜ੍ਹਦੀ ਕਲਾ ਵਾਲੀ ਰੂਹ ਸੀਗੀ।
ਸੋ ਅਸੀਂ ਉਹਨਾਂ ਦੀ ਜਿਹੜੀ ਹੈ ਸੋਚ ਦੇ ਉੱਤੇ ਪਹਿਰਾ ਦੇਣਾ ਹੈ, ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਪਹਿਰਾ ਦੇਣਾ ਹੈ। ਔਰ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਖਾਲਸਾ ਭਿੰਡਰਾਂਵਾਲੇ ਨੇ ਕਿਹਾ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਦੇ ਉੱਤੇ ਨਾਪਾਕ ਪੈ ਗਏ ਪੈਰ ਕਿਹਦੇ, ਭਾਰਤੀ ਫੌਜ ਦੇ, ਤਾਂ ਫਿਰ ਉਸ ਦਿਨ ਜਿਹੜਾ ਹੈ ਸਾਡੇ ਰਾਜ ਦੀ, ਸਾਡੇ ਭਾਗ ਦੀ, ਸਾਡੇ ਉਸ ਖਾਲਸਤਾਨ ਦੀ ਨੀਂਹ ਪੱਥਰ ਜਿਹੜਾ ਹੈ ਰੱਖਿਆ ਜਾਵੇਗਾ। ਸੋ ਨੀਂਹ ਰੱਖ ਦਿੱਤੀ ਹੈ ਤੇ ਹੁਣ ਅਸੀਂ ਜਿਹੜਾ ਹੈ ਉਸ ਚੁਬਾਰੇ ਨੂੰ, ਉਸ ਮੰਜ਼ਲ ਨੂੰ, ਉਸ ਸਾਡੇ ਮਹਿਲ ਨੂੰ ਉਸਾਰਨਾ ਹੈ ਆਪੋ ਆਪਣਾ ਯੋਗਦਾਨ ਪਾ ਕੇ। ਸੋ ਬਹੁਤ ਬਹੁਤ ਧੰਨਵਾਦ ਸਮੁੱਚੀਆਂ ਸੰਗਤਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇੰਟੈਰੀਅਰ ਗੁਰਦੁਆਰਾ ਕਮੇਟੀ ਦਾ, ਔਰ ਗੁਰੂ ਸਾਹਿਬ ਕਿਰਪਾ ਕਰਨੇ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਚੱਲਣ ਦਾ ਬਲ ਉਦਮ ਉਤਸ਼ਾਹ ਬਖਸ਼ੇ। ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਬੋਪਾ ਰਾਏ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਅੰਤ ਦੇ ਵਿੱਚ ਆਪਣੇ ਕੁਝ ਕੁ ਫਰਜ਼ ਨੇ, ਜਿਸ ਤਰ੍ਹਾਂ ਬੁਲਾਰਿਆਂ ਨੇ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਜਦੋਂ 2023 ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤੀ ਏਜੰਸੀਆਂ ਵੱਲੋਂ ਸ਼ਹੀਦ ਕੀਤਾ ਗਿਆ, ਤਾਂ ਉਸ ਵੇਲੇ ਪ੍ਰਾਗ ਜੈਨ ਦਾ ਇੱਕ ਵਿਅਕਤੀ ਜੋ ਵੈਨਕੂਵਰ ਦੀ ਧਰਤੀ ਉੱਤੇ ਇਹਨਾਂ ਦਾ ਕੌਂਸਲੇਟ ਜਨਰਲ ਵਜੋਂ ਇੱਥੇ ਰਹਿ ਰਿਹਾ ਸੀ। ਉਸ ਤੋਂ ਕੁਝ ਸਮੇਂ ਬਾਅਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਇਹ ਦਾਅਵਾ ਕੀਤਾ ਸੀ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਪਿੱਛੇ, ਉਹਨਾਂ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ। ਔਰ ਉਹਨਾਂ ਨੇ ਇੱਕ ਇਸ਼ਾਰਾ ਇਹ ਵੀ ਕੀਤਾ ਸੀ ਕਿ ਜਿਹੜੇ ਇੱਥੋਂ ਦੇ ਇਹਨਾਂ ਦੇ ਕੌਂਸਲ ਖਾਨੇ ਨੇ, ਉਹਨਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਾਤਲਾਂ ਦੀ ਮਦਦ ਕੀਤੀ ਗਈ। ਸੋ ਸਾਡੇ ਜਿਹੜੇ ਅੱਜ ਦੇ ਪੋਲੀਟੀਸ਼ੀਅਨ ਉਹ ਕੀ ਕਰ ਰਹੇ ਨੇ, ਉਦੋਂ ਤੋਂ ਲੈ ਕੇ ਜੋ ਸਾਡੇ ਭਾਰਤ ਦੇ ਨਾਲ ਸਾਡੀ ਇਸ ਕੰਟਰੀ ਦੇ ਸਬੰਧ ਸਨ, ਉਹ ਬੜੇ ਹੀ ਡਾਵਾਂਡੋਲ ਸੀ। ਔਰ ਜਿੰਨਾ ਚਿਰ ਟਰੂਡੋ ਸਾਹਿਬ ਰਹੇ, ਉਹਨਾਂ ਨੇ ਵਾਰ-ਵਾਰ ਇਹ ਚੀਜ਼ ਨੂੰ ਪੁਸ਼ ਕੀਤਾ ਕਿ ਜਿਹੜੀਆਂ ਇੰਡੀਅਨ ਏਜੰਸੀਜ਼ ਨੇ ਜਾਂ ਇੰਡੀਅਨ ਅਥਾਰਟੀਜ਼ ਨੇ, ਉਹ ਇਸ ਗੱਲ ਨੂੰ ਸਵੀਕਾਰ ਕਰਨ ਕਿ ਹਾਂ, ਅਸੀਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਮਾਰਿਆ। ਉਹਨਾਂ ਵੱਲੋਂ ਕੋਈ ਐਕਨੋਲਜਮੈਂਟ ਨਹੀਂ ਕੀਤੀ ਗਈ। ਪਰ ਫਿਰ ਵੀ ਜਦੋਂ ਗਵਰਨਮੈਂਟ ਚੇਂਜ ਹੋਈ, ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੋਦੀ ਨੂੰ G7 ਦੇ ਵਿੱਚ ਸੱਦਾ ਦੇ ਕੇ। ਉਹਨਾਂ ਵੱਲੋਂ ਕੀ ਕੀਤਾ ਜਾਂਦਾ? ਉਹਨਾਂ ਵੱਲੋਂ ਉਸੇ ਪ੍ਰਾਗ ਜੈਨ ਜੋ ਕਿ ਕੌਂਸਲੇਟ ਜਨਰਲ ਸੀ ਵੈਨਕੂਵਰ ਦੀ ਧਰਤੀ ਉੱਤੇ, ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਉਸ ਨੂੰ ਰਾਜ ਏਜੰਸੀ ਦਾ ਮੁਖੀ ਥਾਪਿਆ ਗਿਆ। ਸਾਡੇ ਮੂੰਹ ਤੇ, ਸਾਡੀ ਕੈਨੇਡਾ ਦੀ ਜਿਹੜੀ ਸਰਕਾਰ ਆ, ਉਹਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ। ਪਰ ਸਾਡੇ ਜਿਹੜੇ ਇੱਥੋਂ ਦੇ 20-22 MP ਜਿਹੜੇ ਅਸੀਂ ਚੁਣ ਕੇ ਭੇਜੇ ਨੇ ਆਪਣੇ, ਉਹਨਾਂ ਵੱਲੋਂ ਚੂੰ ਨਹੀਂ ਕੀਤੀ ਗਈ। ਸੋ ਸਾਡਾ ਫਰਜ਼ ਕੀ ਹੈ? ਜਦੋਂ ਇਹ ਸਾਡੇ ਗੁਰੂ ਘਰਾਂ ਵਿੱਚ ਆਉਂਦੇ ਨੇ, ਜਦੋਂ ਇਹ ਸਾਡੇ ਪਰਿਵਾਰਕ ਫੰਕਸ਼ਨਾਂ ਉੱਤੇ ਆਉਂਦੇ ਆ, ਕਿਉਂਕਿ ਯਕੀਨ ਮੰਨਿਓ, ਸ਼ਾਇਦ ਆਪਾਂ ਨੂੰ ਲੱਗਦਾ ਹੋਵੇਗਾ ਕਿ ਅਸੀਂ ਇਹਨਾਂ ਤੋਂ ਕੁਝ ਲੈਣਾ, ਅਸੀਂ ਇਹਨਾਂ ਤੋਂ ਕੁਝ ਨਹੀਂ ਲੈਣਾ, ਨਾ ਹੀ ਇਹ ਸਾਡੇ ਲਈ ਕੁਝ ਕਰ ਸਕਦੇ ਆ। ਪਰਿਵਾਰਕ ਤੌਰ ਤੇ ਸਾਡੇ ਲਈ ਇਹ ਕੁਝ ਨਹੀਂ ਕਰ ਸਕਦੇ, ਪਰ ਕੌਮੀ ਤੌਰ ਤੇ ਇਹਨਾਂ ਨੂੰ ਖੜਨ ਲਈ ਜ਼ਰੂਰ ਪ੍ਰੇਰਿਆ ਕਰੋ। ਇਹਨਾਂ ਨੂੰ ਸਵਾਲ ਪੁੱਛਿਆ ਕਰੋ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਾਤਲਾਂ ਨੂੰ ਅੱਜ ਉਹਨਾਂ ਨੇ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਭਾਰਤ ਦੇ ਵਿੱਚ, ਤੁਸੀਂ ਉਹਦੇ ਬਾਰੇ ਕੀ ਕੀਤਾ? ਇਹ ਸਵਾਲ ਪੁੱਛਿਆ ਕਰੋ ਉਹਨਾਂ ਨੂੰ। ਇਹ ਸਾਡਾ ਫਰਜ਼ ਬਣਦਾ। ਔਰ ਸਾਡਾ ਸਭ ਤੋਂ ਵੱਡਾ ਫਰਜ਼ ਕੀ ਹੈ ਕਿ ਅਸੀਂ ਦਾਤਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ 2 ਵੇਲੇ ਅਰਦਾਸ ਜ਼ਰੂਰ ਕਰਿਆ ਕਰੀਏ ਕਿ ਜਿਸ ਸੰਘਰਸ਼ ਦੇ ਵਿੱਚ ਹਜ਼ਾਰਾਂ ਹੀ ਨਹੀਂ, ਲੱਖਾਂ ਹੀ ਸਾਡੇ ਨੌਜਵਾਨਾਂ ਦਾ ਲਹੂ ਡੁੱਲਿਆ, ਉਹ ਸੰਘਰਸ਼ ਜਿਸ ਚੀਜ਼ ਦੇ ਲਈ ਕੀਤਾ ਗਿਆ, ਖਾਲਸਾ ਰਾਜ, ਆਪਣੇ ਖਾਲਸੇ ਨੂੰ ਆਪਣਾ ਖਾਲਸਾ ਰਾਜ ਬਖਸ਼ ਕਰੋ। ਦਾਸ ਕੋਲੋਂ ਬੋਲਦਿਆਂ ਗਲਤੀ ਹੋ ਗਈ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ। ਅੰਟੀਰੀਓ ਗੁਰਦੁਆਰਾ ਕਮੇਟੀ ਵੱਲੋਂ ਇਹਨਾਂ ਦੋਨਾਂ ਹੀ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਸਾਹਿਬ ਭਾਈ ਬਗੀਚਾ ਸਿੰਘ ਜੀ ਹੁਣ ਦਾ ਕਵੀਸ਼ੀ ਜਤਾਬ ਜੀ ਨੂੰ ਕਵੀਸ਼ੀ ਵਾਰਾਂ ਰਾਹੀਂ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਵਾਹਿਗੁਰੂ ਜੀ ਵਾਹਿਗੁਰੂ। ਹਉਮੈ ਮੇਰੀਏ ਸਮੇਂ ਨੇ ਢੋਲ ਮਾਰੇ, ਭਾਵੇਂ ਉਹਨਾਂ ਵਿੱਚ ਤੇਰੀ ਆਵਾਜ਼ ਕੋਈ ਨਾ। ਉਹ ਜਿਹੜਾ ਮੁਰਦਿਆਂ ਤਾਈਂ ਨਚਾ ਦੇਵੇ, ਕਿਸੇ ਕੋਲ ਤੇਰੇ ਵਰਗਾ ਸਾਜ ਕੋਈ ਨਾ। ਉਹ ਝੱਖੜ ਲੱਖ ਚੁੱਲੇ ਇਨਕਲਾਬ ਆਵੇ, ਅਰਸ਼ ਫਰਸ਼ ਦੀ ਮਿੱਟੀ ਅਡਾਉਣ ਵਾਲਾ। ਹੋ ਤੇਰੇ ਸੋਹਣੇ ਸ਼ਹੀਦਾਂ ਦੇ ਖੂਨ ਉੱਤੇ ਕੋਈ ਨਹੀਂ ਜੰਮਿਆ ਧੂੜ ਵੀ ਪਾਉਣ ਵਾਲਾ, ਕੋਈ ਨਹੀਂ ਜੰਮਿਆ ਧੂੜ ਵੀ ਪਾਉਣ ਵਾਲਾ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ सबन की रेण का तो आओ हमारे पास। ओ जाबर आखे बाबर नूं ए शैयों दी ते पलदे ने, ए पिट्ठू बने हकूमत दे ओदे नाल इशारे चलदे ने। तवारीख ते जोड़ लई फिर आपा खोना पैंदा ए, जद संगल पैण गुलामी दे फिर बागी होना पैंदा ए। मसले ने जो बैसुल जाए जांदे ने, जद गलवे नू हथ पावे कोई फिर गले दबाए जांदे ने। विचारा दी टप जे हथियार उठाने पैंदे ने, जद संगल पैण गुलामी दे फिर बागी होना पैंदा ए। साडे लई जेल सलाखां साडे लई जेल सलाखां ने परवाह नूं तख्त बिठाए ने, बस इसे करके नाल तेरे साडे रौले चलदे आए ने। रोखाड़ कू जावदा नहीं हक्कां लई होना पैंदा ए, जद संगल पैण गुलामी दे फिर बागी होना पैंदा ए। उतारे पग कोई जी करदा खोल लंगार दियां, तद मौत कूरियां वटदी ए जा मर जावां जा मार दियां। जुर्म पुजदा सिखरा ते फिर खून च नहाउणा पैंदा ए, जद संगल पैण गुलामी दे फिर बागी होना पैंदा ए। पोरा भी ना सी कीती असी जाना दित्तियां बार्डरां ते पोरा भी सी ना कीती सी, जद हक मंगिया तेरे तो तेरे होले खा गए सीती सी। टुकड़ा होए हनेरे नूं फिर दीप जगाउणा पैंदा ए, जद संगल पैण गुलामी दे फिर बागी होना पैंदा ए। रोड़ा उत्ते रोल रोल के बड़े धरने लाके देख लए, ना होई दूर गुलामी ए असी पुत मरवा के वेख लए। भटकी होई राह तो फिर राह विखाउणा पैंदा ए, जद संगल पैण गुलामी दे फिर बागी होना पैंदा ए। जेलां दे विच ताड़दे ने ए पाण सुरंगा लंघदे ने, ओ जेलां
ਵਿੱਚ ਤਾੜਦੇ ਨੇ ਇਹ ਪਾੜ ਸੁਰੰਗਾ ਲੰਘਦੇ ਨੇ ਇਹ ਨੇਜਿਆਂ ਉੱਤੇ ਟੰਗ ਲੈਂਦੇ ਜੋ ਸਤਿਆ ਮੂਰੇ ਖੰਗਦੇ ਨੇ ਜ਼ਿੰਦਗੀ ਪਰ ਜਿੰਦਾ ਰਹਿਣ ਲਈ ਇਤਿਹਾਸ ਬਣਾਉਣਾ ਪੈਂਦਾ ਏ ਜਦ ਸੰਗਲ ਪੈਣ ਗੁਲਾਮੀ ਦੇ ਫਿਰ ਬਾਗੀ ਹੋਣਾ ਪੈਂਦਾ ਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ। ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਉਹਨਾਂ ਦੋਨਾਂ ਬਖਸ਼ੀਆਂ ਹੋਈਆਂ ਰੂਹਾਂ ਨੂੰ 2 ਕਵਿਤਾ ਸਮਰਪਿਤ ਕਰਨੀਆਂ ਨੇ, ਕਿਉਂਕਿ ਇਹ ਅਸੀਂ ਆਪਣੇ ਵੱਡੇ ਭਾਗ ਸਮਝਦੇ ਹਾਂ ਕਿ ਉਸ ਕੌਮੀ ਯੋਧੇ ਜਿਹੜੇ ਕੌਮ ਦੇ ਸੰਤ ਤੇ ਸਿਪਾਹੀ ਸਨ, ਸਰਦਾਰ ਹਰਦੀਪ ਸਿੰਘ ਜੀ ਨਿੱਜਰ, ਉਹਨਾਂ ਦੇ ਕੋਲ ਲਗਭਗ ਮੈਨੂੰ 2.5 ਸਾਲ ਦੇ ਕਰੀਬ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਸਰੀ ਦੇ ਵਿੱਚ ਕਦੇ ਕਵੀਸ਼ਰੀ ਦੇ ਰੂਪ 'ਚ ਕਦੇ ਗ੍ਰੰਥੀ ਸਿੰਘ ਦੇ ਰੂਪ 'ਚ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਤੇ ਮੈਨੂੰ ਯਾਦ ਆ ਜਾਂਦਾ ਥੱਲੇ ਲੰਗਰ ਹਾਲ 'ਚ ਉੱਥੇ ਜਿੰਨੀਆਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਲੱਗੀਆਂ ਨੇ, ਮੇਰੇ ਮਨ ਵਿੱਚ ਇੱਕ ਦਿਨ ਖਿਆਲ ਆਇਆ ਵੀ ਸਾਡੀ ਕੌਮ ਦੇ ਵਿੱਚ ਕੋਈ ਦਿਨ ਐਸਾ ਨਹੀਂ ਜਿਸ ਦਿਨ ਕੋਈ ਸ਼ਹੀਦ ਨਾ ਹੋਇਆ ਹੋਵੇ, ਤੇ ਕਿਉਂ ਨਾ ਹਰ ਰੋਜ਼ ਸੰਗਤਾਂ ਨੂੰ ਉਹਨਾਂ ਸ਼ਹੀਦ ਸਿੰਘਾਂ ਦਾ ਇਤਿਹਾਸ ਸੁਣਾਇਆ ਜਾਵੇ। ਉਹ ਗ੍ਰੰਥੀ ਸਿੰਘ ਇੱਥੇ ਬੈਠਦੇ ਆ ਗੁਰਦੁਆਰਾ ਸਾਹਿਬ 'ਚ, ਮੈਂ ਇੱਥੇ ਬੈਠਾ ਹੋਇਆ, ਸਰਦਾਰ ਹਰਦੀਪ ਸਿੰਘ ਨਿੱਜਰ ਉਹਨਾਂ ਨੇ ਨਮਸਕਾਰ ਕੀਤੀ ਤੇ ਇੱਦਾਂ ਪਰਿਕਰਮਾ ਕੀਤੀ। ਉਹਨਾਂ ਨੂੰ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਜੀ ਮੇਰੀ ਇੱਛਾ ਹੈ ਵੀ ਜਿਹੜੇ ਰੋਜ਼ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਸੰਗਤ ਨੂੰ ਇਤਿਹਾਸ ਸੁਣਾਇਆ ਕਰੀਏ। ਤੇ ਕਹਿਣ ਲੱਗੇ ਤੇ ਪੁੱਛਣ ਵਾਲੀ ਗੱਲ ਕੀ ਆ, ਚੰਗੇ ਕੰਮ ਕਰਨ ਵਾਸਤੇ ਕਿਹਦੀ ਆਗਿਆ ਦੀ ਲੋੜ ਆ, ਸ਼ੁਰੂ ਕਰ। ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਹਰ ਰੋਜ਼ ਦੁਪਹਿਰੇ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਅੱਧਾ ਘੰਟਾ ਉਹਨਾਂ ਨੇ ਮੈਨੂੰ ਰੋਜ਼ ਦੇ ਦਿੱਤਾ। ਤੇ ਸਤਿਗੁਰੂ ਦੀ ਕਿਰਪਾ ਨਾਲ ਰੋਜ਼ ਇਹ ਸਾਰੇ ਇਤਿਹਾਸਕ ਗ੍ਰੰਥ ਫੋਲ ਕੇ, ਤਵਾਰੀਖਾਂ ਫਰੋਲ ਕੇ, ਇਤਿਹਾਸ ਵਿੱਚ ਕਿਸ ਦਿਨ ਕਿੰਨੇ ਸ਼ਹੀਦ ਹੋਏ, ਕਿੱਥੇ ਝੂਠੇ ਪੁਲਿਸ ਮੁਕਾਬਲੇ ਹੋਏ, ਉਹਨਾਂ ਸਾਰੇ ਸਿੰਘਾਂ ਦਾ ਇਤਿਹਾਸ ਤੇ ਨਾਲ ਸੰਖੇਪ ਵਿੱਚ ਸਾਖੀਆਂ ਸੀ ਸੁਣਾਉਂਦੇ ਰਹੇ। ਨਾਲ ਇੱਕ ਕਵਿਤਾ ਵੀ ਮੌਜੂਦਾ ਸੰਘਰਸ਼ੀ ਸਿੰਘਾਂ ਦੀ ਅਸੀਂ ਉੱਥੇ ਪੜ੍ਹਦੇ ਰਹੇ। ਤੋਂ ਕਹਿਣ ਦਾ ਭਾਵ ਹੈ ਸੂਰਬੀਰ ਯੋਧੇ ਇਹੋ ਜਿਹੀ ਆਗਿਆ ਦੇ ਸਕਦੇ ਨੇ, ਨਹੀਂ ਤੇ ਬਹੁਤੇ ਐਸੇ ਡਰਪੋਕ ਵੀ ਨੇ। ਇੱਕ ਗੁਰਦੁਆਰੇ ਸਾਹਿਬ 'ਚ ਮੈਂ ਸ਼ੁਰੂ ਕੀਤਾ, ਉਹਨਾਂ ਨੇ ਬਾਹਾਂ ਖੜੀਆਂ ਕਰਤੀਆਂ, ਨਹੀਂ ਭਾਈ ਸਾਹਿਬ ਤੁਸੀਂ ਇਹ ਮੌਜੂਦਾ ਸਿੰਘਾਂ ਦੀ ਗੱਲ ਨਾ ਕਰਿਆ ਕਰੋ, ਤੁਸੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਸੁਣਾਇਆ ਕਰੋ। ਕਹਿਣ ਦਾ ਭਾਵ ਕੁਰਬਾਨੀ ਤੇ ਕੀ ਕਰਨੀ, ਉਹਨਾਂ ਦੇ ਨਾਮ ਲੈਣੇ, ਉਹਨਾਂ ਸਿੰਘਾਂ ਦੀਆਂ ਜਿਹੜੀਆਂ ਕਵਿਤਾ ਗਾਉਣੀਆਂ ਨੇ ਉਹ ਵੀ ਸਾਡੇ ਵਾਸਤੇ ਇੱਕ ਚੁਣੌਤੀ ਬਣੀ ਹੋਈ ਆ। ਰਹੋ ਵਿਚਾਰ, ਸਮਾਂ ਬਹੁਤਾ ਨਹੀਂ ਹੈ। ਉਹਨਾਂ ਸੂਰਬੀਰ ਯੋਧਿਆਂ ਸਰਦਾਰ ਗਜਿੰਦਰ ਸਿੰਘ ਜੀ ਦਲ ਖਾਲਸਾ, ਉਹਨਾਂ ਦੀਆਂ ਲਿਖਤਾਂ ਪੜ੍ਹੋ। ਅੱਜ ਦੇ ਦਿਹਾੜੇ ਨੂੰ ਸਮਰਪਿਤ ਇਹੀ ਕੰਮ ਕਰ ਲਓ। ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਉਹਨਾਂ ਦੀ ਕੋਈ ਬੁੱਕ ਚਾਹੀਦੀ ਹੋਵੇ, ਬਾਅਦ ਵਿੱਚ ਸਾਡੇ ਨਾਲ ਸੰਪਰਕ ਕਰ ਲਿਓ। ਅਸੀਂ 1 ਹਫ਼ਤਾ ਇੱਥੇ ਸੇਵਾਵਾਂ ਨਿਭਾਉਣੀਆਂ ਨੇ। PDF ਐਕਸਟੈਂਸ਼ਨ ਦੇ ਵਿੱਚ ਸੰਘਰਸ਼, ਸਲਾਖਾਂ ਤੇ ਸਜਣੀ। ਸੰਘਰਸ਼ ਕਿੱਦਾਂ ਕਰੀਦਾ, ਸੰਘਰਸ਼ ਕਰਕੇ ਸਲਾਖਾਂ 'ਚ ਕਿੱਦਾਂ ਚਲੇ ਜਾਈਦਾ, ਤੇ ਸਜਣੀ ਕਹੀਏ ਪਰਿਵਾਰ ਨੂੰ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ, ਕਿੱਦਾਂ ਬੰਦਾ ਕੌਮ ਦਾ ਪਰਿਵਾਰ ਬਚਾਉਣ ਵਾਸਤੇ ਆਪਣੇ ਪਰਿਵਾਰ ਨਾਲੋਂ ਸਦਾ ਵਾਸਤੇ ਵਿਛੜ ਜਾਂਦਾ, ਸੰਘਰਸ਼ ਕਿਵੇਂ ਕਰੀਦਾ। ਕਿਸੇ ਨੇ ਉਹ ਲਿਟਰੇਚਰ ਕਿਤਾਬਾਂ ਪੜ੍ਹਨੀਆਂ ਹੋਣ, PDF ਐਕਸਟੈਂਸ਼ਨਸ ਸਾਡੇ ਕੋਲੋਂ ਤੁਸੀਂ ਬਾਅਦ 'ਚ ਲੈ ਲਿਓ। ਆਓ ਜੀ ਉਹਨਾਂ ਸੂਰਬੀਰ ਯੋਧਿਆਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਇੱਕ ਵਾਰੀ ਫੇਰ ਸਤਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗਜਿੰਦਰ ਸਿੰਘ ਜੀ ਕਿੱਦਾਂ ਗੱਜਦੇ ਰਹੇ ਤੇ ਕਿੱਦਾਂ ਉਹਨਾਂ ਨੇ ਦਲ ਖਾਲਸਾ, ਦਲ ਕਹਿੰਦੇ ਨੇ ਫੌਜ ਨੂੰ, ਕਿੱਦਾਂ ਉਹਨਾਂ ਦੇ ਇੱਕ ਇਸ਼ਾਰੇ ਦੇ ਉੱਤੇ
ਸੂਰਬੀਰ ਯੋਧੇ ਆਪਣੀਆਂ ਜਾਨਾਂ ਵਾਰ ਦਿੰਦੇ ਰਹੇ। ਨੌਜਵਾਨ ਉਡੀਕ ਕਰਦੇ ਰਹੇ ਕਿ ਸਾਨੂੰ ਹੁਕਮ ਕਰੋ। ਇੱਕ ਕਵਿਤਾ ਪਹਿਲੀ ਉਹਨਾਂ ਨੂੰ ਇਹ ਇੰਜ ਸਮਰਪਿਤ ਕੀਤੀ ਜਾ ਰਹੀ ਹੈ। ਆਜ਼ਾਦੀ ਦਾ ਆਸ਼ਿਕ ਟੁਰ ਗਿਆ ਆਖਰੀ ਪਤੇ ਗੁਜਾ ਕੇ, ਗੁਰੂ ਪੰਥ ਨਾਲ ਬਚਨ ਜੋ ਕੀਤੇ ਸਿਰ ਦੇ ਨਾਲ ਨਿਭਾ ਕੇ। ਸ਼ਹੀਦਾ ਵੇਦਾ ਕੌਮੀ ਸੁਪਨਾ ਲੈਣੀ ਸਜੋਇਆ, ਤਨ ਮਨ ਤਨ ਪਰਵਾਰ ਸਿੱਖ ਨੂੰ ਲੇਖੇ ਪੰਥ ਲਗਾਇਆ। ਖਿਲਾ ਜਾ ਬਾਜ ਲਕਾਰੀ ਐਸੀ ਕਲਮ ਚਲਾਵੇ, ਦਿੱਲੀ ਤਖਤ ਦੇ ਪਾਵਿਆਂ ਥੱਲੇ ਪਾਂਬੜ ਜਿਉਂ ਮਚਾਵੇ। 43 ਸਾਲ ਜਲਾਵਤਨੀ ਕੱਟ ਕੇ ਕਰੜੀ ਕਾਲ ਕਮਾਈ, ਖਾਲਸਾ ਰਾਜ ਸਿੱਖ ਸੰਘਰਸ਼ ਦੀ ਸਿਧਾਂਤਕ ਕਰੀ ਅਗਵਾਈ। ਕੋਟ ਲਖਪਤ ਜੇਲ੍ਹ ਲਾਹੌਰ ਦੀਆਂ ਕੰਧਾਂ ਉਸ ਨੂੰ ਤੋੜ ਨਾ ਸਕੀਆਂ, ਆਜ਼ਾਦੀ ਦੇ ਰਾਹ ਤੋਂ ਉਸ ਨੂੰ ਕਦੇ ਮੋੜ ਨਾ ਸਕੀਆਂ। ਖਾਲਸਾ ਪੰਥ ਦੀ ਆਜ਼ਾਦੀ ਲਈ ਗੀਤ ਸਦਾ ਮੁਖ ਗਾਏ, ਹਾਲਤ ਵੇਖ ਅਜੋਗੇ ਪੰਥ ਦੀ ਰੂਹ ਉਸ ਦੀ ਤੜਫਾਏ। ਗੁਰਬਾਣੀ ਦੇ ਰੰਗ ਰਤੜੀ ਰੂਸੀ, ਗੁਰਬਾਣੀ ਦੇ ਰੰਗ ਰਤੜੀ ਰੂਸੀ, ਸਭ ਨੂੰ ਗਲ ਨਾਲ ਲਾਏ। ਭੇਦ ਭਾਵ ਵਖਰੇਵਾਂ ਨਹੀਂ ਕੋਈ ਕਿਸੇ ਨਾ ਬੁਰਾ ਅਲਾਏ। ਕਲਗੀਧਰ ਦੇ ਪਿਆਰੇ ਸੂਰੇ ਸਿੰਘ ਨੂੰ ਕਿਤ ਸ਼ਬਦੀ ਵਡਿਆਵਾਂ, ਖਾਲਸਤਾਨ ਦਾ ਰਾਹ ਦਰਸੇਰਾ ਮਾਰਗ ਦਰਸ਼ਕ ਦਸਾਵਾਂ। ਸਿੱਖ ਪੰਥ ਦਾ ਹੀਰਾ ਮੋਤੀ ਦਸ਼ਮੇਸ਼ ਦਾ ਸਿੰਘ ਸੁਜਾਨਾ, ਕਲਮਨ ਸ਼ਬਦ ਹੋ ਗਈ ਮੇਰੀ ਹੋਂ ਸਦਕੇ ਕੁਰਬਾਨਾ। 19 ਸਾਲ ਦੀ ਉਮਰ ਚ ਯੋਧੇ ਵੱਡੀਆਂ ਪੈੜਾਂ ਪਾਈਆਂ, ਸਿੱਖ ਹੋਮ ਲੜ ਪਰਚੇ ਤਖਤੀਆਂ ਇੰਦਰਾ ਮੂੰਹ ਵਰਾਈਆਂ। ਹਿੰਦ ਸਰਕਾਰ ਦੇ ਤਖਤ ਸੀ ਕੰਬੇ, ਹਿੰਦ ਸਰਕਾਰ ਦੇ ਤਖਤ ਸੀ ਕੰਬੇ, ਹੱਥ ਕੜੀਆਂ ਲਗਵਾਈਆਂ। ਜੇਲ੍ਹ ਤਸੀਹੇ ਤੇ ਜਲ ਵਤਨੀਆਂ ਉਸ ਹਿੱਸੇ ਸਦ ਆਈਆਂ। ਪੰਜਾਬੀ ਖੇਤਰ ਵਿੱਚ ਉਸ ਖਾਲਸੀ ਰੰਗ ਚੜਾਇਆ, ਪੜ ਕਵਿਤਾ ਰਚਨਾਵਾਂ ਬਾਗੀ ਦਿੱਲੀ ਤਖਤ ਹਿਲਾਇਆ। ਪੰਜ ਤੀਰ ਹੋਰੇ ਉਸ ਪਿਆਰੀ ਪੰਜ ਤੀਰ ਹੋਰੇ ਉਸ ਪਿਆਰੀ ਰਚਨਾ, ਵਿਪਰਾ ਤਾਈ ਕੰਬਾਉਂਦੀ ਸੰਗਤ ਸਾਰੀ ਗਦ ਗਦ ਹੁੰਦੀ ਚੜ੍ਹਦੀ ਕਲਾ ਕਰਾਉਂਦੀ। ਸਰਦਾਰ ਕਪੂਰ ਸਿੰਘ ਜੈ ਵਿਦਵਾਨਾ ਸਿੱਖੀ ਸਬਕ ਪੜਾਇਆ, ਸ਼੍ਰੀ ਗੁਰੂ ਗ੍ਰੰਥ ਤੇ ਪੰਥ ਦਾ ਪਾਂਦੀ ਅੰਤਰ ਮਨ ਦਿਰੜਾਇਆ। ਜਰਨੈਲ ਸਿੰਘ ਭਾਈ ਫੌਜਾ ਸਿੰਘ ਜੀ ਉਸ ਦੇ ਮੀਤ ਪਿਆਰੇ, ਸਿੱਖੀ ਸਿਦਕ ਅਣਖ ਦੀ ਖਾਤਰ ਸੀਸ ਜਨਾਣੇ ਵਾਰੇ। ਸ਼ਹੀਦਾਂ ਚੱਲਿਆ ਸੂਰਮਾ ਮੁੜਨਾ ਪਿਛਾ ਤਕਾਇਆ, ਸਾਬਤ ਕਦਮੀ ਸਿੱਖ ਸੰਘਰਸ਼ ਨੂੰ ਉਸ ਨੇ ਅਗਾਂਹ ਵਧਾਇਆ। ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਉੱਠਿਆ ਰੋਸ ਸੀ ਭਾਰੀ, ਭਾਈ ਗਜਿੰਦਰ ਸਿੰਘ ਤੇ ਸਾਥੀਆਂ ਕੀਤੀ ਜੰਗੀ ਤਿਆਰੀ। ਹਾਈਜੈਕ ਕਰਕੇ ਜਹਾਜ਼ ਸੀ ਲੈ ਗਏ ਲਾਹੌਰ ਜਾਏ ਉਤਰ ਆਇਆ, ਸ਼ਾਂਤਮਈ ਸੀ ਆਪਰੇਸ਼ਨ ਸਾਰਾ ਨਾ ਕੋਈ ਬੰਬ ਚਲਾਇਆ। ਨੁਕਸਾਨ ਨਹੀਂ ਕੋਈ ਜਾਤਰੂਆਂ ਦਾ, ਨੁਕਸਾਨ ਨਹੀਂ ਕੋਈ ਜਾਤਰੂਆਂ ਦਾ, ਕਰਤੱਵ ਕਰ ਦਿਖਾਇਆ ਖਾਲਿਸਤਾਨ
ਦੀ ਲਹਿਰ ਦਾ ਡੰਕਾ ਦੁਨੀਆ ਵਿੱਚ ਵਜਾਇਆ। 13 ਸਾਲ ਸੀ ਜੇਲ੍ਹ ਚ ਬੀਤੇ, ਮੱਥੇ ਸ਼ਿਕਨ ਨਾ ਕਾਈ। ਕਵਿਤਾ ਸਿੱਖ ਸਾਹਿਤ ਰਚਿਆ, ਸੇਵ ਗੁਰੂ ਨੂੰ ਪਾਈ। ਬੇਵਤਨ ਹੰਡਾਲੀ ਉਮਰਾਂ ਸਾਰੀ, ਸਿਰ ਨਾ ਕਦੇ ਡੁਲਾਇਆ। ਪਿਆਰੀ ਸੁਪਤਨੀ ਮਨਜੀਤ ਕੌਰ ਨੇ ਦਰਦ ਵਿਛੋੜਾ ਪਾਇਆ। ਪੰਥਕ ਕਾਰਜ ਲਈ ਸਤ ਤਤਪਰ, ਭਾਣਾ ਸ਼ੁਕਰ ਮਨਾਇਆ। ਖਾਲਸਤਾਨ ਦਾ ਕੇਸਰੀ ਪੱਛਮ, ਪੀੜੀ ਨਵੀਂ ਫੜਾਇਆ। ਨਾ ਓ ਅੱਕਿਆ ਨਾ ਓ ਥੱਕਿਆ, ਨਾ ਓ ਅੱਕਿਆ ਨਾ ਓ ਥੱਕਿਆ, ਨਾ ਡਰਿਆ ਘਬਰਾਇਆ। ਦਿੱਲੀ ਤਖਤ ਨਾ ਟੱਕਰ ਲਈ ਕੇ ਗੁਰੂ ਦਰ ਸੀਸ ਚੜਾਇਆ। ਵੀਰ ਬਲੀ ਬਚਨ ਦਾ ਸੂਰਾ, ਦਸ਼ਮੇਸ਼ ਦਾ ਸਿੰਘ ਸੁਜਾਨਾ। ਸਤਿਗੁਰ ਪਿਆਰੇ ਪੈਜ ਰੱਖਿਓ, ਹੋ ਸਦਕੇ ਕੁਰਬਾਨਾ। ਇੱਕ ਕਵਿਤਾ ਅਸੀਂ ਹੁਣ ਸਮਰਪਿਤ ਕਰਨੀ ਆ ਕੌਮ ਦੇ ਮਹਾਨ ਸ਼ਹੀਦ ਸਰਦਾਰ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਨੂੰ। ਉਹ ਸਾਨੂੰ ਇੰਜ ਪ੍ਰਤੀਤ ਹੁੰਦੇ ਨੇ, ਜਿਸ ਦਿਨ ਉਹ ਸ਼ਹੀਦ ਹੋਏ ਨੇ ਨਾ, ਉਸ ਦਿਨ ਮੇਰੀ ਉੱਥੇ ਡਿਊਟੀ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਗੇਟ ਦੇ ਉੱਤੇ ਅਸੀਂ ਐਜਾ ਪਹਿਰੇਦਾਰ ਬਣ ਕੇ ਖਲੋਂਦੇ ਹੁੰਦੇ ਸਾਂ। ਉਹਨਾਂ ਦੀ ਏਡੀ ਵੱਡੀ ਤਸਵੀਰ ਲੱਗੀ ਹੋਈ ਸੀ ਤੇ ਮੈਂ ਬਰਸ਼ਾ ਫੜ ਕੇ ਉੱਥੇ ਖਲੋਤਾ ਹੋਇਆ ਸਾਂ। ਉਹਨਾਂ ਦੀ ਉਸ ਤਸਵੀਰ ਨੂੰ ਵੇਖ ਕੇ ਮੇਰੇ ਮਨ ਦੇ ਅੰਦਰ ਭਾਵ ਪੈਦਾ ਹੋਏ। ਉਹ ਇੰਜ ਲੱਗਦਾ ਸੀ ਜਿੱਦਾਂ ਹੁਣੇ ਬੋਲਣਗੇ, ਕਿਉਂਕਿ ਅਸੀਂ ਉਹਨਾਂ ਦੀ ਹਰ ਐਤਵਾਰ ਸਪੀਚ ਸੁਣਦੇ ਹੁੰਦੇ ਸਾਂ। ਉਹਨਾਂ ਨੇ ਹਰ ਤਰ੍ਹਾਂ ਦੇ ਕਰਮ ਕਾਂਡ, ਪਖੰਡ, ਗਦਾਰਾਂ ਦੇ ਪਾਜ ਉਕੇੜਿਆ ਕਰਨੇ, ਸੁੱਤੀ ਹੋਈ ਕੌਮ ਨੂੰ ਜਗਾਇਆ ਕਰਨਾ। ਪਰ ਸਮੇਂ ਦੀਆਂ ਸਰਕਾਰਾਂ ਨੇ ਉਸ ਜਗਦੇ ਹੋਏ ਦੀਪ ਨੂੰ ਬੁਝਾਉਣ ਦੇ ਵਾਸਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ ਆਪਣੀ ਕੋਸ਼ਿਸ਼ ਦੇ ਵਿੱਚ ਉਹ ਲੋਕ ਕਾਮਯਾਬ ਵੀ ਹੋਏ। ਪਰ ਜਦੋਂ ਉਹਨਾਂ ਦੀ ਇੰਨੀ ਵੱਡੀ ਤਸਵੀਰ ਫਲੈਕਸ ਬੋਰਡ ਦੇ ਉੱਤੇ ਮੇਰੇ ਸਾਹਮਣੇ ਲੱਗੀ ਹੋਈ ਸੀ, ਮੇਰੇ ਮਨ ਅੰਦਰ ਖਿਆਲ ਆਇਆ, ਜਦ ਵੇਖਾਂ ਤੇਰੀ ਤਸਵੀਰ ਨੂੰ ਲੱਗਦਾ ਹੁਣੇ ਬੋਲੇਗਾ। ਇੰਝ ਲੱਗਦਾ ਸੀ ਜਿਵੇਂ ਹੁਣੇ ਉਹ ਕੁਛ ਕਹਿਣਗੇ। ਉਹਨਾਂ ਦਾ ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਚਿਹਰਾ, ਮੈਨੂੰ ਨਹੀਂ ਲੱਗਦਾ ਸਾਡੀ ਕੌਮ 'ਚ ਕੋਈ ਨੌਜਵਾਨ ਹੋਵੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਕਿ ਉਹਨਾਂ ਨੂੰ ਨਹੀਂ ਵੀ ਸੀ ਨਾ ਜਾਣਦਾ, ਉਸਨੇ ਵੀ ਜਾਣਿਆ। ਉਹ ਐਸੇ ਗੁਰਮੁਖ ਪਿਆਰੇ ਸਨ ਜਿਹੜੇ ਕਿਸੇ ਤੋਂ ਨਹੀਂ ਸੀ ਡਰਦੇ। ਉਹ ਆਪਣੇ ਲੈਕਚਰ 'ਚ ਕਿਹਾ ਕਰਦੇ ਸੀ, ਕਹਿੰਦੇ ਉੱਥੇ ਸਰੀ ਦੇ ਵਿੱਚ ਰਹਿੰਦੇ ਸੀ, ਕਹਿੰਦੇ ਜੇ ਕਿਤੇ ਗੋਲੀ ਆਂਢ ਗੁਆਂਢ ਕਿਤੇ ਦੂਰ ਵੀ ਚੱਲੇ, ਪੁਲਿਸ ਸਾਡੇ ਘਰ ਆ ਜਾਂਦੀ ਆ ਵੀ ਤੁਹਾਡੇ ਤੇ ਨਹੀਂ ਕਿਸੇ ਨੇ ਅਟੈਕ ਕਰ ਦਿੱਤਾ। ਪੁਲਿਸ ਵੱਲੋਂ ਉਹਨਾਂ ਨੂੰ ਅਲਰਟ ਕੀਤਾ ਗਿਆ ਸੀ, ਤੁਸੀਂ ਬੁਲਟ ਪ੍ਰੂਫ ਜੈਕਟ ਪਾ ਕੇ ਰੱਖਿਆ ਕਰੋ, ਤੁਹਾਡੇ ਉੱਤੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ। ਪਰ ਉਹ ਕਹਿੰਦੇ ਸੀ ਮੌਤ ਤੋਂ ਡਰਨਾ ਨਹੀਂ। ਕਹਿੰਦੇ ਰਾਤ ਨੂੰ ਜਦੋਂ ਮੈਂ ਸੌਂਦਾ ਤੇ ਮੈਨੂੰ ਉਹਨਾਂ ਸ਼ਹੀਦ ਸਿੰਘਾਂ ਦੇ ਸੁਪਨੇ ਆਉਂਦੇ ਨੇ ਜਿਨ੍ਹਾਂ ਦੇ ਨਾਲ ਕੁਝ ਵਾਅਦੇ ਕੀਤੇ ਹੋਏ ਸਨ ਕਿ ਸਿੱਖ ਸੰਘਰਸ਼ ਦੇ ਵਾਸਤੇ ਆਪਣੀ ਜ਼ਿੰਦਗੀ ਲੇਖੇ ਲਾ ਦਿਆਂਗੇ। ਕਿਵੇਂ ਸਾਧ ਸੰਗਤ ਜੀ ਉਹਨਾਂ ਨੇ ਕੌਮ ਦੇ ਵਾਸਤੇ ਆਪਣਾ ਤਨ ਮਨ ਧਨ ਲੇਖੇ ਚ ਲਾ ਦਿੱਤਾ ਤੇ ਲਾਉਂਦਿਆਂ ਅਸੀਂ ਵੇਖਿਆ। ਤਨ ਕਰਕੇ ਸੇਵਾ ਕਰਨੀ, ਉਹ ਪ੍ਰਧਾਨ ਸੀ ਪਰ ਕਹਿੰਦੇ ਸੀ ਮੈਨੂੰ ਗਾਲ ਕੱਢ ਲਓ, ਮੈਨੂੰ ਪ੍ਰਧਾਨ ਨਾ ਕਹੋ, ਮੈਂ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਹਾਂ। ਸਾਰੇ ਸਟਾਫ ਨੂੰ ਨਾਲ, ਸਾਰੇ ਸੈਕਟਰੀ ਖਜ਼ਾਨਚੀ ਜੋ ਵੀ, ਸਾਰਿਆਂ ਨੂੰ ਕਹਿੰਦੇ ਵੀ ਆਓ ਸੇਵਾ ਕਰੀਏ। ਆਪਣੀ ਹੱਥੀਂ ਗੁਰੂ ਕੇ ਲੰਗਰ ਦੀ ਸੇਵਾ ਕਰਨੀ, ਚੁੱਲ੍ਹੇ ਸਾਫ਼ ਕਰਨੇ, ਪਲੰਬਿੰਗ ਦਾ ਕੰਮ ਕਰਦੇ ਸੀ। ਇੰਨੀ ਮਨ ਦੇ ਅੰਦਰ ਨਿਮਰਤਾ
ਜਿਹੜੇ ਗੁਰੂ ਦੇ ਪਿਆਰੇ ਸਿੰਘ ਆ ਉਹਨਾਂ ਦੇ ਵਾਸ਼ਰੂਮਾਂ ਦੀ ਸੇਵਾ ਤੱਕ ਕਰਿਆ ਕਰਨੀ। ਧੰਨ ਕਰਕੇ ਸੇਵਾ, ਜਿਹੜੇ ਗਰੀਬ ਗੁਰਬੇ ਪਰਿਵਾਰ ਇੰਡੀਆ 'ਚ ਬੈਠੇ ਆ ਉਹਨਾਂ ਦੀ ਮਦਦ ਕਰਿਆ ਕਰਨੀ। ਮਨ ਕਰਕੇ ਸੇਵਾ, ਉਹ ਤੁਸੀਂ ਉਹਨਾਂ ਦੇ ਲੈਕਚਰਾਂ 'ਚ ਸੁਣਦੇ ਹੀ ਹੋ। ਪੱਕੇ ਨਿਤਨੇਮ ਦੇ ਧਾਰਨੀ ਜਿਨ੍ਹਾਂ ਨੇ ਗੁਰੂ ਨੂੰ ਆਪਣਾ ਸਾਰਾ ਕੁਝ ਹੀ ਸਮਰਪਿਤ ਕਰ ਦਿੱਤਾ। ਇੱਕ ਕਵਿਤਾ ਉਹਨਾਂ ਨੂੰ ਇੰਜ ਸਮਰਪਿਤ ਕੀਤੀ ਜਾ ਰਹੀ ਹੈ। ਇਹ ਜੀ ਦਿਲ ਵਿੱਚ ਲੈ ਕੇ ਸੀ ਦਰਦ ਉੱਠਿਆ, ਛੀਣੀ ਮਾਂ ਦਾ ਸੂਰਮਾ ਮਰਦ ਉੱਠਿਆ। ਰੱਖਦਾ ਸੀ ਜੇਰਾ ਲਾਲ ਨਿਜਰ, ਕੌਮ ਦੇ ਲਈ ਬਣਿਆ ਮਿਸਾਲ ਨਿਜਰ। ਬੋਲ ਸੀ ਬਰੂਦ ਸੂਰਮਾ ਸੀ ਚੋਟੀ ਦਾ, ਯਾਰਾਂ ਵਿੱਚੋਂ ਯਾਰ ਯਾਰ ਸੀ ਲਗੋਟੀ ਦਾ। ਵਾਸਤੇ ਸੀ ਢਾਲ ਨਿਜਰ, ਕੌਮ ਦੇ ਲਈ ਬਣਿਆ ਮਿਸਾਲ ਨਿਜਰ। ਸਭ ਦਾ ਚਹੇਤਾ ਆਗੂ ਸੀ ਜਵਾਨੀ ਦਾ, ਆਖਦੇ ਸੀ ਲਾੜਾ ਜਿੰਨੂੰ ਕੁਰਬਾਨੀ ਦਾ। ਪੂਰਾ ਕੀਤਾ ਨਹੀਂ ਮਲਾਲ ਨਿਜਰ, ਕੌਮ ਦੇ ਲਈ ਬਣਿਆ ਮਿਸਾਲ ਨਿਜਰ। ਸੱਚਾ ਸੁੱਚਾ ਅਤੇ ਪੱਕਾ ਸੀ ਜ਼ਬਾਨ ਦਾ, ਸੁਪਨਾ ਸੀ ਜੀਦਾ ਖਾਲਿਸਤਾਨ ਦਾ। ਲਾਰਿਆ ਬੜੀਆਂ ਸੀ ਢਾਲ ਨਿਜਰ, ਕੌਮ ਦੇ ਲਈ ਬਣਿਆ ਮਿਸਾਲ ਨਿਜਰ। ਬਣਿਆ ਮਸੀਹਾ ਉਸ ਸਟੂਡੈਂਟਾਂ ਲਈ, ਮੂੰਹ ਤੇ ਚਪੇੜ ਸੀ ਉਹ ਵੱਡੇ ਘੰਟਾਂ ਲਈ। ਰੱਖਦਾ ਸੀ ਉੱਚੇ ਖਿਆਲ ਨਿਜਰ, ਕੌਮ ਦੇ ਲਈ ਬਣਿਆ ਮਿਸਾਲ ਨਿਜਰ। ਨਿਮਰਤਾ ਪੂਰੀ ਜਗ ਹਾਮੀ ਭਰਦਾ ਜਗ ਹਾਮੀ ਭਰਦਾ। Hi, my name is Henri.